असलामुअलैकुम, गुड मॉर्निंग सोहणियो, गुड मॉर्निंग। लो भी सोहणियो देख लो, बड़ा अच्छा दिन है और असी जा रहे हैं ग्रोसरी शॉपिंग ਲਈ। ਇਹ ਥੋੜੀ ਬਹੁਤ ਸਮਾਨ ਲੈ ਕੇ ਆਣਾ ਸੀ ਤੇ ਅਸੀਂ ਉਹਦੇ ਲਈ ਰਵਾਨਾ ਹੋ ਰਹੇ ਹਾਂ। ਅੱਜ ਬੜਾ ਅੱਛਾ ਦਿਨ ਨੇ, ਧੁੱਪੇ ਔਰ ਮਾਸ਼ ਸਾਹਿਬ ਆ ਗਏ ਨੇ ਉਤਰ ਕੇ ਤੇ ਅਸੀਂ ਜਾ ਰਹੇ ਹਾਂ ਜੀ ਸ਼ਾਪਿੰਗ ਕਰਨੇ। ਹੁਮਾ ਫੂਡ ਤੇ ਅਸੀਂ ਪਹੁੰਚ ਚੁੱਕੇ ਹਾਂ ਜੀ। ਅਸੀਂ ਹੁਣ ਦੇਖ ਰਹੇ ਹਾਂ ਅੰਦਰੋਂ ਜਾ ਕੇ। ਖਜੂਰ ਸੈਕਸ਼ਨ ਵਿੱਚ ਇੰਨੀ ਖਜੂਰ ਪਈ ਏ, ਖਜੂਰ ਹੀ ਖਜੂਰ, ਮੁxtਲਿਫ ਪੈਕੇਟ ਔਰ ਮੁxtਲਿਫ ਅਕਸਾਮ ਖਜੂਰ ਦੀਆਂ। ਤੇ ਇਹ ਜਿਹੜੀ ਇਹ ਵਾਲੀ ਇੱਕ ਚੁੱਕ ਰਹੀ ਹਾਂ। बचपन दी हसीन याद, अच्छा बचपन दी हसीन याद, तिल वाले लड्डू। ये भी रेवड़ियाँ भी पईयां तिल दियां। चल रेवड़ी चुक के देखने कि रेवड़ी कैसी। तो सही रहा, ना बुरा तो नहीं लग रहा। टेस्को से जाना तो है ना, हमने टेस्को वहीं से उठा लेंगे। कितने ग्राम? तो बड़ा पैकेट लिया था। अब बड़ा लिया था ना, बड़ा है। रेड कितनी भी ਏਸ਼ੀਆ ਕੰਟੀਨੈਂਟਲ ਤੇ ਅਸੀਂ ਆ ਗਏ ਆ। ਅਸੀਂ ਇਸ ਤੋਂ ਪਹਿਲੇ ਹੁਮਾ ਸਟੋਰ ਤੇ ਗਏ ਸਾਂ ਕਿ ਚਲੋ ਸਾਡੇ ਘਰ ਦੇ ਨਜ਼ਦੀਕ ਹੈ, ਅਸੀਂ ਉੱਥੋਂ ਲੈ ਲੈਂਦੇ ਹਾਂ ਸਮਾਨ। ਤੇ ਉਹਨਾਂ ਨੂੰ ਵੀ ਨਵੀਂ ਦੁਕਾਨ ਖੁੱਲੀ, ਉਹਨਾਂ ਨੂੰ ਵੀ ਕੁਝ ਫਾਇਦਾ ਹੋ ਜਾਏਗਾ। ਕੁਝ ਸਮਾਨ ਅਸੀਂ ਉੱਥੋਂ ਲਿਆ, ਪਰ ਜਿਹੜਾ ਸਮਾਨ ਸਾਨੂੰ ਉੱਥੋਂ ਸਬਜ਼ੀ ਇੰਨੀ ਕੁ ਫਰੈਸ਼ ਨਹੀਂ ਮਿਲੀ ਔਰ ਕੁਝ ਚੀਜ਼ਾਂ ਜਿਹੜੇ ਸਾਨੂੰ ਉੱਥੋਂ ਨਹੀਂ ਮਿਲੀਆਂ। ਅਸੀਂ ਫਿਰ ਹੁਣ ਇੱਥੇ ਆਏ ਹਾਂ ਤੇ ਇੱਥੋਂ ਫਿਰ ਅਸੀਂ ਲਵਾਂਗੇ, ਕਿਉਂਕਿ ਜ਼ਿਆਦਾ ਅਸੀਂ ਇਸੇ ਸਟੋਰ ਤੋਂ ਸ਼ਾਪਿੰਗ ਕਰਨੇ ਆ, ਏਸ਼ੀਆ ਕੰਟੀਨੈਂਟਲ ਤੋਂ। ਤੇ ਇੱਥੇ ਸਾਨੂੰ ਸ਼ੈਲਫਿੰਗ ਦਾ ਵੀ ਪਤਾ ਵੇ ਕਿੱਥੇ ਕਿਹੜੀ ਕੀ ਚੀਜ਼ ਪਈ ਔਰ ਸਬਜ਼ੀ ਵੀ ਇਹਨਾਂ ਕੋਲ ਜ਼ਿਆਦਾ ਅੱਛੀ ਹੁੰਦੀ ਹੈ। ਤੇ ਚਲੋ ਜੀ ਅਸੀਂ ਇਹ ਚਿਕਨ ਉੱਥੇ ਸੋਚਿਆ ਅਸੀਂ ਲੈ ਲਈਏ, ਪਰ ਉਹਨਾਂ ਕੋਲ ਚਿਕਨ ਜਿਹੜਾ ਵੇ ਲੈਗ ਪੀਸ ਸਨ, ਸਿਰਫ ਥਾਈ ਐਂਡ ਲੈਗ ਨਹੀਂ ਸਨ, ਤੇ ਸਾਨੂੰ ਉਹ ਚਾਹੀਦਾ ਸੀ। ਇਸ ਤੋਂ ਫਿਰ ਅਸੀਂ ਇੱਧਰ ਆ ਕੇ ਕੁਛ ਅਸੀਂ ਹੋਰ ਸਬਜ਼ੀ ਵੀ ਦੇਖਾਂਗੇ ਇੱਥੋਂ। माशी वही मिर्ची जो आप लाए थे, ये किस काम के साथ थी? ये सॉस बनाने के। अच्छा, क्या कुंडी डंडा? इसका वो है साथ? हाँ होगा ऑब्वियसली, इसका बैग डब्बा बड़ा होगा ना सके पे। मार्च विच अंब आ गए ने भी, पता नहीं किहड़ी जगह तो आए ने अंब, लेकिन ਅਸੀਂ ਹੁਣ ਲੈ ਨਹੀਂ ਰਹੇ ਆ। ਪਤਾ ਨਹੀਂ ਕਲਰ ਲਾ ਕੇ ਇੰਨੀ ਜਲਦੀ ਅੰਬ ਮੈਂ ਤਾਂ ਨਹੀਂ ਦੇਖਿਆ, ਪਤਾ ਨਹੀਂ ਕਿਹੜੀ ਜਗ੍ਹਾ ਦਾ ਵੀ ਹੈ, ਕਿਉਂਕਿ ਪਾਕਿਸਤਾਨ 'ਚ ਤਾਂ ਅੰਬ ਹਲੇ ਸ਼ੁਰੂ ਨਹੀਂ ਹੋਇਆ। ਕਿੱਥੇ ਤੇ? ਬ੍ਰਾਜ਼ੀਲ ਦੇ ਉਹੀ ਮੈਂ ਕਿਹਾ ਪਾਕਿਸਤਾਨ ਦੇ ਅੰਬ ਤੇ ਹਲੇ ਸ਼ੁਰੂ ਨਹੀਂ ਹੋਏ, ਇਹ ਕਿੱਥੋਂ ਆ ਗਏ ਨੇ? ਇਹ ਬ੍ਰਾਜ਼ੀਲ ਦੇ ਤੇ ਮਿੱਠੇ ਹੁੰਦੇ ਨੇ? ਮਿੱਠੇ ਹੀ ਹੁੰਦੇ ਉਹਨੇ ਤਾਂ, ਇਹ ਸਾਡੇ ਕੋਲ 150 ਆ ਤੇ ਨਿਕਲ ਗਏ। ਅੱਛਾ, ਕਦੀ ਖਾਦੇ ਨਹੀਂ ਨਾ ਅਸੀਂ, ਮੈਂ ਕਿਹਾ ਪਤਾ ਨਹੀਂ ਕੈਸੇ ਹੋਣ। ਇਹ ਤੇ ਗੱਲ ਹੈ, ਆ ਖਾ ਕੇ ਪਤਾ ਚੱਲਦਾ, ਲੇਕਿਨ ਐਵੇਂ ਕਿ ਕਦੀ ਲੈ ਨਹੀਂ ਪਾਕਿਸਤਾਨੀ ਅੰਬ ਤੇ ਫਿਰ ਆਂਦਾ। ਤੇ ਇਹ 16 ਪਾਉਂਡ ਦੇ ਦੋ। ਪਾਕਿਸਤਾਨੀ ਅੰਬ ਜੈਸਾ ਅੰਬ ਕੋਈ ਨਹੀਂ। ਪਾਕਿਸਤਾਨੀ ਜਿਹਾ ਅੰਬ, ਹਾਂ ਉਹ ਜਿਹੜਾ ਫਿਰ ਅੰਬ ਹੈ ਨਾ, ਫਿਰ ਮੂੰਹ ਨਹੀਂ ਲੱਥਦਾ। ਜੀ ਉਹ ਤਾਂ ਫਿਰ ਹਾਂ ਠੀਕ ਹੈ ਯਾਰ, ਤਾਂ ਹੀ ਜਿਹੜੇ ਕੋਈ ਡੱਬੇ ਖਾਣੇ ਡੱਬੇ ਉਂਝ ਵੀ ਖਾਲੀ ਹੋ ਜਾਂਦੇ ਨੇ। ਇਹ ਮੈਂ ਦੱਸਾਂ ਤੇਰੇ ਗੱਲ ਦੱਸਾਂ, ਇਹ ਜਿਹੜਾ ਨਾ ਪਾਰਟ ਅਗਰ ਯੈਲੋ ਹੈ ਨਾ ਫਿਰ ਜ਼ਿਆਦਾਤਰ ਮਿੱਠਾ ਨਿਕਲਦਾ ਹੈ। ਹਾਂ ਇੱਕ ਨਿਸ਼ਾਨ, ਔਰ ਅਗਰ ਵਾਈਟ ਹੋਵੇ ਨਾ ਇਥੋਂ ਫਿਰ ਫਿੱਕਾ ਨਿਕਲਦਾ ਹੈ ਜ਼ਿਆਦਾਤਰ। ਲੇਕਿਨ ਇਹ ਦੇਖ ਰਿਹਾ ਲੱਗ ਰਿਹਾ ਕਿ ਸਹੀ ਹੋਏਗਾ ਅੰਦਾਜ਼ਾ। ਥੈਂਕ ਯੂ। ਉਹ ਖਾਲਾ ਦੀ ਗੱਲ ਮੰਨ ਲਓ।
ਉਹ ਭਾਵੇਂ ਨਾ ਮਿੱਠਾ ਨਿਕਲੇ ਤੇ ਖਾਲਾ ਦੀ ਵੀ ਸ਼ਾਮਤ ਆ ਜਾਵੇ ਕਿ ਖਾਲਾ ਨੇ ਸਹੀ ਨਹੀਂ ਦੱਸਿਆ। ਅਸੀਂ ਆਪਣੇ ਬੜਿਆਂ ਕੋਲ ਹੀ ਸੁਣਿਆ ਵੀ ਇਸ ਤਰ੍ਹਾਂ ਕਿ ਵੀ ਇਹ ਜਿਹਦਾ ਪੀਲਾ ਹੁੰਦਾ ਹੈ ਨਾ ਉਹ ਮਿੱਠਾ ਹੁੰਦਾ ਵੇ, ਚਿੱਟਾ ਹੋਵੇ ਤੇ ਉਹ ਫਿਰ ਫਿੱਕਾ ਹੁੰਦਾ। ਚਲੋ ਜੀ ਮਿਲਣਾ ਤੇ ਨਸੀਬ ਦਾ ਹੀ ਹੈ, ਮਿੱਠਾ ਹੈ ਨਸੀਬਾਂ ਦੀ ਗੱਲ। ਨਸੀਬਾਂ ਦੀ ਗੱਲ ਹੈ ਸਾਰੀ। ਮਿੱਠਾ ਫਿੱਕਾ ਨਸੀਬ ਨਾਲ ਹੀ ਹੈ। ਭਿੰਡੀਆਂ ਨਹੀਂ ਚੰਗੀਆਂ ਮਿਲੀਆਂ ਮੈਨੂੰ, ਪਿੰਡੀਆਂ ਨਹੀਂ ਤਾਂ ਮੈਂ ਤੇ ਇੰਨੀਆਂ ਕਿ ਮੈਂ ਚੁਗੀਆਂ, ਮੈਂ ਕਿਹਾ ਤੇ ਕੁਛ ਵੀ ਨਹੀਂ ਹੋਣੀਆਂ, ਮੈਂ ਛੱਡ ਦਿੱਤੀਆਂ। ਅਸਲ 'ਚ ਸ਼ਾਮ ਹੋ ਗਈ ਹੈ ਨਾ, ਜੀ ਹੁਣ ਸ਼ਾਮ ਸੁਬਹ ਸੁਬਹ ਆਓ ਤੇ ਫਿਰ ਜਲਦੀ ਅੱਛਾ ਮਿਲ ਜਾਂਦੀ ਸਬਜ਼ੀ। ਹੁਣ 6 ਵਜੇ ਬੰਦ ਕਰਨੀ ਹੈ। ਅੱਛਾ 6 ਰੋਜ਼ੇ ਤੋਂ ਪਹਿਲਾਂ ਨਾ, ਹਾਂ ਅਸੀਂ ਵੀ ਰੋਜ਼ਾ ਖੋਲ੍ਹ ਕਰਨਾ ਸਹੀ ਗੱਲ ਹੈ, ਸਾਰਾ दिन रोजे के नाल। आम लेने वो नहीं ब्राज़ील की है, मैं कहा पता नहीं कैसे हो। ब्राजील मैक्सिको भी होने तो ना ना मैं तो कहते पाकिस्तानी अंब आ गए। चलो ठीक है फिर इंशाल्लाह, अल्लाह हाफिज़। ਗੁੱਡ ਮਾਰਨਿੰਗ ਸੋਹਣਿਓ, ਇੱਕ ਵਾਰੀ ਫਿਰ ਅਸੀਂ ਆ ਕੇ ਬੈਠ ਗਏ ਆ ਤੁਹਾਡੇ ਨਾਲ ਗੱਪਸ਼ਪ ਦਾ ਸਾਡਾ ਸਿਲਸਿਲਾ ਸ਼ੁਰੂ ਹੋਣ ਲੱਗਾ ਹੈ। ਅਸੀਂ ਪਹੁੰਚਣ ਲੱਗੇ ਆ ਨਾਯਾਬ ਜ਼ਮਾਨਿਆਂ ਵਿੱਚ, ਛਾਲ ਮਾਰ ਕੇ ਕਿ ਜਿਹੜੇ ਹਸੀਨ ਤਰੀਨ ਜ਼ਮਾਨੇ ਜਿਹੜੇ ਗੁਜ਼ਰ ਤੇ ਗਏ ਨੇ, ਪਰ ਐਵੇਂ ਕਿ ਅਸੀਂ ਉਹਨਾਂ ਨੂੰ ਭੁੱਲ ਨਹੀਂ ਸਕਦੇ। ਸਾਡੇ ਦਿਮਾਗ ਦੇ ਅੰਦਰ ਇੱਥੇ ਜਿਹੜਾ ਅੱਲਾ ਨੇ ਲਾਇਆ ਹੋਇਆ ਨਾ, ਇੱਥੇ ਕੰਪਿਊਟਰ ਲਾਇਆ ਹੋਇਆ ਵੇ, ਉਹ ਬੜਾ ਅੱਛਾ ਕੰਪਿਊਟਰ ਹੈ, ਉਹ ਬਿਲਕੁਲ ਨਹੀਂ ਭੁੱਲਦਾ ਪੁਰਾਣੀਆਂ ਗੱਲਾਂ ਨੂੰ। ਤੁਸੀਂ ਭੁਲਾਉਣਾ ਵੀ ਚਾਹੋ ਨਾ ਤਾਂ ਨਹੀਂ ਭੁਲਾ ਸਕਦੇ ਹੋ। ਤੇ ਜੀ ਅਸੀਂ ਆ ਜਾਂਦੇ ਹਾਂ ਥੋੜ੍ਹਾ ਜਿਹਾ ਈਦ ਦੇ ਹਵਾਲੇ ਨਾਲ ਵੀ ਅਸੀਂ ਗੱਲ ਕਰਨੇ ਆ। ਤੇ ਕੱਲ੍ਹ ਜਿਹੜੇ ਮੈਂ ਤੁਹਾਡੇ ਕੋਲ ਕੁਐਸਚਨ ਕੀਤਾ ਸੀ ਕਿ ਵੀ ਈਦ ਦੀਆਂ ਤਿਆਰੀਆਂ ਤੁਸੀਂ ਕਰ ਰਹੇ ਹੋ ਕਿ ਨਹੀਂ, ਤੇ ਕੁਝ ਸਾਥੀ ਫਿਰ ਗਵਾਚ ਗਏ, ਕੁਝ ਆ ਜਾਂਦੇ ਨੇ, ਕੁਝ ਗਵਾਚ ਜਾਂਦੇ ਨੇ। ਮੈਨੂੰ ਤਾਂ ਲੱਗਦਾ ਮੇਰਾ ਆਪਣਾ ਚੈਨਲ ਦਾ ਨਾਂ ਤਲਾਸ਼ ਗੁੰਮਸ਼ੁਦਾ ਰੱਖਣਾ ਪੈਣਾ ਵੇ। ਉਹ ਤੁਸੀਂ ਕਰਦੇ ਕੀ ਹੋ, ਇੱਕ ਨੂੰ ਮੈਂ ਲੱਭਣੀ ਆ ਤੇ ਦੂਜਾ ਗਵਾਚ ਜਾਂਦਾ ਵੀ, ਹੁਣ ਦੱਸੋ ਮੈਂ ਕਰਾਂ ਕੀ। ਤੇ ਚਲੋ ਜੀ ਕੋਈ ਗੱਲ ਨਹੀਂ ਹੈ, ਤੇ ਮਜ਼ਾਕ ਦੀ ਗੱਲ ਸੀ, ਸਾਰੇ ਹਰ ਕੋਈ ਬਿਜ਼ੀ ਲਾਈਫ ਚੱਲ ਰਹੀ ਹੈ। ਤੁਹਾਡਾ ਬਹੁਤ ਸ਼ੁਕਰੀਆ ਕਿ ਤੁਸੀਂ ਇੰਨਾ ਟਾਈਮ ਕੱਢ ਕੇ ਮੇਰੇ ਵਿਹੜੇ 'ਚ ਆਉਂਦੇ ਹੋ। ਤੇ ਉਜ਼ਵਾ ਲਿਖਦੇ ਪਏ ਨੇ कि हरा रंग आप पर बहुत अच्छा लग रहा है माशाल्लाह, मैं तो रमज़ान मुबारक से पहले ही पूरी फैमिली की शॉपिंग कर लेती हूँ। पूरी ज़िंदगी सादगी से गुजारी, इसी तरह बेटियां भी सादगी को तरजीह देती हैं और फैशन कभी पसंद नहीं रहा और ना ही बेटियों को पसंद है ओवर फैशन। तो बहुत शुक्रिया उज़मा, तुसी की कहते ने की कहते ने साडे कॉमेंट का जवाब दिता। तुसी कहा कि सादगी नाल ज़िंदगी गुजारी और सब तुहाडी गल तुसी लिखिया कि मैं जड़ा ईद तो रमज़ान तो पहले ही शॉपिंग कर लेनी है। ज़्यादातर लोग इस तरह ही करते हैं कि रोज़ियां में फिर इबादत भी करनी होंदी है, फिर गर्मी बाज़ारां च जाना रश, ज़्यादातर लोग फिर इस तरह ही करते हैं कि भी पहले शॉपिंग कर लवो ताकि फिर ये जोड़े गेड़े ने ना गद्दी गेड़े ਉਹ ਜਿਹੜੇ ਉਹ ਕੱਟ ਹੋ ਜਾਣ ਸਾਡੇ। ਤੇ ਇਹ ਬਹੁਤ ਅੱਛੀ ਹੈ ਕਿ ਅਗਰ ਤੁਸੀਂ ਰਮਜ਼ਾਨ ਤੋਂ ਪਹਿਲੇ ਕਰ ਲੈਂਦੇ ਹੋ। ਲੇਕਿਨ ਬੱਚਿਆਂ ਵਾਲਿਆਂ ਦੇ ਹਵਾਲੇ ਨਾਲ ਹੁੰਦੇ ਕਿ ਬੱਚਿਆਂ ਨੂੰ ਕਈ ਚੀਜ਼ਾਂ ਚਾਹੀਦੀਆਂ ਹੁੰਦੀਆਂ ਨੇ, ਉਹ ਫਿਰ ਵੀ ਕਦੀ ਕੋਈ ਦੁਪੱਟਾ ਪੀਕੋ ਕਰਾਉਣਾ, ਕਦੀ ਕੁਛ ਆਖਰੀ ਦਿਨ ਤੱਕ ਕੁਛ ਨਾ ਕੁਛ ਰਹਿ ਹੀ ਜਾਂਦਾ। ਅੱਜ ਕੱਲ੍ਹ ਤਾਂ ਦਰਜ਼ੀਆਂ ਦੇ ਚੱਕਰ ਇੰਨੇ ਲੱਗਦੇ ਨੇ। ਤੇ ਬਹੁਤ ਸ਼ੁਕਰੀਆ ਜੀ ਤੁਸੀਂ ਕਿ ਤੁਹਾਡੀ ਮੁਹੱਬਤਾਂ ਦਾ ਕਿ ਤੁਸੀਂ ਕਮੈਂਟ ਕੀਤਾ ਕਿ ਹਰੇ ਰੰਗ 'ਚ ਬੜੇ ਸੋਹਣੇ ਪੇ ਲੱਗਦੇ ਹੋ, ਬਹੁਤ ਸ਼ੁਕਰੀਆ। ਤੇ ਬਾਕੀ ਤੁਸੀਂ ਲਿਖਿਆ ਕਿ ਓਵਰ ਫੈਸ਼ਨ ਜ਼ਰੂਰ ਕਰਨਾ ਚਾਹੀਦਾ, ਇਹਦੇ ਵਿੱਚ ਕੋਈ ਐਸੀ ਨਹੀਂ, ਲੇਕਿਨ ਉਹਦੇ ਵਿੱਚ ਜਿਹੜਾ ਹੁੰਦਾ ਨਾ ਕਿ ਤੁਸੀਂ ਅੱਛਾ ਕੱਪੜਾ ਪਾਓ, ਉਹ ਤਾਂ ਕਢਾਈ ਕਰੋ, ਕੋਈ ਡਿਜ਼ਾਈਨ ਅੱਛਾ ਬਣਵਾਓ ਕਰੋ, ਉਹਦੇ 'ਚ ਕੋਈ ਹਰਜ ਨਹੀਂ ਹੈ। ਬਸ ਜੋ ਸਾਡਾ ਇਨਸਾਨ ਨੂੰ ਆਪਣੇ ਸਤਰ ਦਾ ਖਿਆਲ ਰੱਖਣਾ ਚਾਹੀਦਾ ਕਿ ਸਾਡਾ ਜਿਸਮ ਢੱਕਿਆ ਹੋਇਆ ਹੋਵੇ, ਬਾਕੀ ਕੋਈ ਕੱਟ, ਕੋਈ ਡਿਜ਼ਾਈਨ, ਕੋਈ ਗਲਾ, ਕੁਛ ਐਸਾ ਉਹਦੇ 'ਚ ਕੋਈ ਹਰਜ ਨਹੀਂ ਹੈ। ਕਿ ਫੈਸ਼ਨ ਆਉਂਦੇ ਹੀ ਇਸੀ ਲਈ ਨੇ ਕਿ ਲੋਕ ਕਰਦੇ ਨੇ, ਲੇਕਿਨ ਇੱਕ ਦੀਵਾਨਾਵਾਰ ਜਿਹੜੇ ਲੋਕ ਪਿੱਛੇ ਪੈ ਜਾਂਦੇ ਨੇ ਕਿਸੇ ਚੀਜ਼ ਦੇ, ਉਹ ਵੀ ਅਜੀਬ ਲੱਗਦਾ ਵੇ। ਬਹਿਰ ਜ਼ਿਆਦਾ ਸ਼ੌਕ ਹੈ, ਹੁਣ ਬੱਚੀਆਂ ਨੂੰ ਤਾਂ ਬਹੁਤ ਜ਼ਿਆਦਾ ਸ਼ੌਕ ਹੁੰਦਾ ਵੇ, ਲੇਕਿਨ ਐਵੇਂ ਕਿ ਜਿੰਨਾ ਵੀ ਤੁਸੀਂ ਮੇਰਾ ਖਿਆਲ ਹੈ ਸਾਦਾ ਰਵੋ ਨਾ ਉਹ ਜ਼ਿਆਦਾ ਅੱਛਾ ਰਹਿੰਦਾ। ਲੇਕਿਨ ਕਿਸੇ ਨੂੰ ਮਜਬੂਰ ਨਹੀਂ ਕੀਤਾ ਜਾ ਸਕਦਾ, ਹਰ ਇੱਕ ਦੀ ਆਪਣੀ ਚੋਇਸ ਹੈ। ਅਗਰ ਉਹ ਫੈਸ਼ਨੇਬਲ ਕੱਪੜੇ ਪਾਉਣਾ ਚਾਹੁੰਦਾ ਹੈ, ਕੁਝ ਐਸੇ ਤਰੀਕੇ ਦੇ ਬਾਲ ਰੰਗਾਉਣਾ ਚਾਹੁੰਦਾ ਹੈ, ਕੁਛ ਹੋਰ ਕਰਨਾ ਚਾਹੁੰਦਾ ਵੀ, ਤਾਂ ਹਰ ਇੱਕ ਦਾ ਦਿਲ ਹੈ ਨਾ, ਜ਼ਿੰਦਗੀ 'ਚ ਇੱਕ ਦਫਾ ਹੀ ਮਿਲਣੀ ਹੈ। ਤਾਂ ਵੀ ਚਲੋ ਠੀਕ ਹੈ, ਜਿਹਨੂੰ ਜੋ ਫੈਸ਼ਨ ਚੰਗਾ ਲੱਗਦਾ ਉਹ ਕਰ ਲਵੇ। ਤੇ ਕੀ ਕਹਿੰਦੇ ਨੇ, ਅਸੀਂ ਕਿਸੇ ਨੂੰ ਨਹੀਂ ਕਰਨੇ ਆ, ਪਰ ਐਵੇਂ ਕਿ ਸਾਦਗੀ ਜਿਹੜੀ ਹੈ ਨਾ ਉਹ ਬਸ ਨੰਬਰ 1 ਤੇ ਹੁੰਦੀ ਹੈ ਸਾਦਗੀ। ਤੇ ਅੱਛਾ ਜੀ, ਬਿਜ਼ੀ ਬੇਬੀ ਲਿਖਦੇ ਨੇ ਸਾਡੇ ਚੈਨਲ 'ਤੇ, ਨਵੇਂ ਆਏ ਨੇ, ਬਹੁਤ ਸੋਹਣੀ ਗੱਲ ਕੀਤੀ ਹੈ। ਜ਼ਿੰਦਗੀ 'ਚ ਬਹੁਤ ਕੁਛ ਪੁੱਠਾ ਸਿੱਧਾ ਚੱਲ ਰਿਹਾ ਹੁੰਦਾ ਵੇ। ਉਹ ਕਹਿੰਦੇ ਨੇ ਜ਼ਿੰਦਗੀ 'ਚ ਬਹੁਤ ਕੁਛ ਪੁੱਠਾ ਸਿੱਧਾ ਚੱਲ ਰਿਹਾ ਹੁੰਦਾ ਹੈ ਕਿ ਕੈਮਰੇ ਦੇ ਸਾਹਮਣੇ ਤੇ ਨਹੀਂ ਸਭ ਕੁਛ ਹੁੰਦਾ,
ਪਿੱਛੇ ਵੀ ਬਹੁਤ ਕੁਝ ਪੁੱਠਾ ਸਿੱਧਾ ਚੱਲ ਰਿਹਾ ਹੁੰਦਾ। ਬਿਲਕੁਲ ਸਹੀ। ਤੁਸੀਂ ਬਹੁਤ ਸ਼ੁਕਰੀਆ, ਤੁਸੀਂ ਸਾਡੇ ਵਿਹੜੇ 'ਚ ਆਏ ਔਰ ਉਹਨਾਂ ਨੇ ਕਿਹਾ ਮੈਂ ਫੁੱਲ ਵਾਚ ਕੀਤਾ ਵੇ ਤੁਹਾਡੀ ਵਲੌਗ ਨੂੰ ਔਰ ਪੂਰਾ ਦੇਖਿਆ ਵੇ। ਬਹੁਤ ਸ਼ੁਕਰੀਆ ਜੀ ਤੁਹਾਡੀਆਂ ਮੁਹੱਬਤਾਂ ਦਾ ਕਿ ਤੁਸੀਂ ਸਾਡੇ ਵਿਹੜੇ ਵਿੱਚ ਆਏ ਔਰ ਤੁਸੀਂ ਪਸੰਦ ਵੀ ਕੀਤਾ ਵੇ। ਵਾਕਈ ਜ਼ਿੰਦਗੀ 'ਚ ਬਹੁਤ ਕੁਝ ਚੱਲ ਰਿਹਾ ਹੁੰਦਾ ਪੁੱਠਾ ਸਿੱਧਾ, ਤੇ ਉਹ ਕੀ ਕਹਿੰਦੇ ਨੇ ਹਰ ਚੀਜ਼ ਫਿਰ ਬੰਦਾ ਕੈਮਰੇ ਦੇ ਸਾਹਮਣੇ ਤੇ ਨਹੀਂ ਲਿਆ ਸਕਦਾ, ਲੇਕਿਨ ਐਵੇਂ ਕਿ ਜ਼ਿੰਦਗੀ ਦੇ ਮਾਮਲਾਤ ਜਿਹੜੇ ਨੇ ਬਾਜ਼ਫਾ ਸਬਰ ਆਜ਼ਮਾ ਵੀ ਹੋ ਜਾਂਦੇ ਨੇ, ਬਾਜ਼ਫਾ ਥੋੜ੍ਹੇ ਤਲਖ ਵੀ ਹੋ ਜਾਂਦੇ ਨੇ, ਬਾਜ਼ਫਾ ਖੁਸ਼ੀਆਂ ਤੋਂ ਲਬਰੇਜ਼ ਵੀ ਹੋ ਜਾਂਦੇ ਨੇ। ਜ਼ਿੰਦਗੀ ਦੇ ਸਫ਼ਰ 'ਚ ਤਾਂ ਬਹੁਤ ਸਾਰੇ ਮੁਕਾਮ ਆਉਂਦੇ ਨੇ ਨਾ, ਇੱਕ ਜਿਹੀ ਤੇ ਜ਼ਿੰਦਗੀ ਨਹੀਂ ਚੱਲਦੀ ਕਿ ਬਸ ਸਿੱਧੀ ਇੱਕ ਰੋਡ ਹੈ ਤੇ ਉੱਤੇ ਗੱਡੀ ਚੱਲਦੀ ਜਾਣੀ ਹੈ, ਨਹੀਂ ਇਸ ਤਰ੍ਹਾਂ ਨਹੀਂ। ਕਦੀ ਕੋਈ ਕੀ ਕਹਿੰਦੇ ਨੇ ਆ ਜਾਂਦਾ, ਸਪੀਡ ਬ੍ਰੇਕਰ ਵੀ ਆ ਜਾਂਦਾ, ਕਿਤੇ ਖੱਡਾ ਵੀ ਆ ਜਾਂਦਾ, ਕਿਤੇ ਕੁਛ ਹੋਰ ਵੀ ਹੋ ਜਾਂਦਾ, ਕੁਛ ਨਾ ਕੁਛ ਹੁੰਦਾ ਰਹਿੰਦਾ ਵੇ। ਤੇ ਬਹੁਤ ਸ਼ੁਕਰੀਆ ਜੀ, ਤੁਸੀਂ ਸਾਡੇ ਵਿਹੜੇ 'ਚ ਆਏ, ਅਸੀਂ ਤੁਹਾਨੂੰ ਵੈਲਕਮ ਕਹਿੰਦੇ ਹਾਂ। ਤੇ ਬਾਕੀ ਜਿਹੜਾ ਵੇ ਕੀ ਕਹਿੰਦੇ ਨੇ ਹੋਰ ਕਿਹਦਾ ਕਮੈਂਟ ਆਇਆ, ਨਾਹਿਦ ਦਾ ਹੈ। ਨਾਹਿਦ ਦਾ ਕੱਲ੍ਹ ਮੈਂ ਲਿਖਿਆ ਸੀ, ਲੱਗਦਾ ਵੇ ਕਿ ਨਾਹਿਦ ਵੀ ਬੜੀ ਈਦ ਦੀ ਖਾਸ ਤਿਆਰੀਆਂ ਪੇ ਕਰਦੇ ਨੇ, ਕਿ ਹਲੇ ਤੱਕ ਜਿਹੜਾ ਨਾ ਉਹਨਾਂ ਨੇ ਕੋਈ ਕਮੈਂਟ ਵਗੈਰਾ ਨਹੀਂ ਕੀਤਾ। ਤਾਂ ਉਹਨਾਂ ਨੇ ਕਿਹਾ ਕਿ ਨਹੀਂ ਬਾਜੀ ਮੈਂ, ਉਹਨਾਂ ਨੇ ਵੀ ਗ੍ਰੀਨ ਕਲਰ ਦੀ ਬੜੀ ਤਾਰੀਫ ਕੀਤੀ ਹੈ, ਵੀ ਗ੍ਰੀਨ ਕਲਰ ਤੇ ਹਿੱਟ ਹੋ ਗਿਆ ਸਾਡਾ। ਤੇ ਉਹਨਾਂ ਨੇ ਕਿਹਾ ਕਿ ਮੈਂ ਜਿਹੜਾ ਨਾ ਹਾਲੇ ਕੋਈ ਖਾਸ ਤਿਆਰੀ ਨਹੀਂ ਇੱਦੀ ਕੀਤੀ, ਮੈਂ ਕੁਝ ਵੀ ਤਿਆਰੀ ਨਹੀਂ ਕੀਤੀ, ਮੇਰੇ ਬੇਟੇ ਦੀ ਤਬੀਅਤ ਠੀਕ ਨਹੀਂ ਹੈ ਤੇ ਤੁਸੀਂ ਉਹਦੇ ਵਾਸਤੇ ਦੁਆ ਕਰਿਓ, ਤੇ ਹਾਲੇ ਮੈਂ ਕੋਈ ਤਿਆਰੀ ਨਹੀਂ ਕੀਤੀ। ਤੇ ਅੱਲਾਹ ਪਾਕ ਨਾ ਹੀ ਤੁਹਾਡੇ ਬੇਟੇ ਨੂੰ ਸਿਹਤ ਤੇ ਸਲਾਮਤੀ ਅਤਾ ਫਰਮਾਵੇ, ਅੱਲਾਹ ਪਾਕ ਉਹਨੂੰ ਨੇਕ ਬਣਾਵੇ, ਤੁਹਾਡੀ ਅੱਖਾਂ ਦੀ ਠੰਡਕ ਬਣਾਵੇ ਉਹਨੂੰ, ਤੇ ਤੁਸੀਂ ਕੀ ਕਹਿੰਦੇ ਨੇ ਉਹਦੀਆਂ ਖੁਸ਼ੀਆਂ ਦੇਖੋ ਔਰ ਨੇਕ ਔਰ ਸਾਲੇ ਬਣਾਵੇ ਉਹਨੂੰ ਅੱਲਾਹ ਪਾਕ, ਤੇ ਅੱਲਾਹ ਪਾਕ ਉਹਨੂੰ ਸਿਹਤ ਔਰ ਤੰਦਰੁਸਤੀ ਅਤਾ ਫਰਮਾਵੇ। ਤੇ ਚਲੋ ਜੀ ਅਸੀਂ ਦੁਆ ਕਰਨੇ ਬੱਚੇ ਵਾਸਤੇ, ਤੇ ਕੀ ਕਹਿੰਦੇ ਨੇ ਸਾਰੇ ਮਿਲ ਕੇ ਰਲ ਕੇ ਇਨਸ਼ਾਅੱਲਾ ਅੱਲਾਹ ਪਾਕ ਈਦ ਤੋਂ ਪਹਿਲਾਂ ਠੀਕ ਕਰ ਦੇਗਾ। ਤੁਸੀਂ ਈਦ ਬੜੇ ਚੰਗੇ ਤਰੀਕੇ ਨਾਲ ਮਨਾਓਗੇ, ਫਰੈਸ਼ ਜਿਹੜਾ ਨਾ ਲੁੱਕ ਦੇ ਨਾਲ ਤੁਸੀਂ ਈਦ ਮਨਾਓਗੇ ਇਨਸ਼ਾਅੱਲਾ। ਇਸਬਾ ਸ਼ਹਿਜ਼ਾਦ ਕਹਿੰਦੇ ਪਏ ਨੇ, ਹੋਏ ਇਸਬਾ ਸ਼ਹਿਜ਼ਾਦ ਦੇ ਤੇ ਜਿਹੜੇ ਕਮੈਂਟ ਨੇ ਨਾ, ਆਈ ਮਿਸ ਯੂ, ਉਹਨੇ ਤੇ ਦਿਲ ਬਸ ਕੱਢ ਕੇ ਲੈ ਗਈ ਇਸਬਾ ਸ਼ਹਿਜ਼ਾਦ। ਇਸਬਾ ਸ਼ਹਿਜ਼ਾਦ ਨੇ ਬਸ ਇੰਨਾ ਕਿ ਲਿਖਿਆ ਵੇ, ਪਰ ਐਵੇਂ ਕਿ ਮੇਰਾ ਦਿਲ ਇਹ ਕਮੈਂਟ ਪੜ੍ਹ ਕੇ ਬੜਾ ਥੋੜਾ ਖਰਾਬ ਵੀ ਹੋਇਆ। ਇਸਬਾ ਮੇਰੀ ਭਾਂਜੀ ਹੈ, ਇੱਥੇ ਸਕਾਟਲੈਂਡ 'ਚ ਰਹਿੰਦੀ ਹੈ, ਪਰ ਉਹ ਵੀ ਕਿ ਉਹਦੀ ਜੌਬ ਸਕਾਟਲੈਂਡ, ਹਾਂ ਮੇਰਾ ਖਿਆਲ ਸਕਾਟਲੈਂਡ ਹੀ, ਮੈਂ ਗਲਤ ਨਾ ਕਹਿ ਜਾਵਾਂ, ਮੇਰਾ ਇੱਥੇ ਨਜ਼ਦੀਕ ਹੀ ਹੈ, ਉੱਥੇ ਰਹਿੰਦੀ ਹੈ ਔਰ ਆਪਣੇ ਹਸਬੈਂਡ ਦੇ ਨਾਲ। ਤੇ ਸਾਰੇ ਪਾਕਿਸਤਾਨ ਤੋਂ ਆਈ ਹੈ, ਸਾਲ ਹੀ ਹੋਇਆ ਵੇ, ਤੇ ਉਹ ਕਲੀ ਤੇ ਉਹਨੂੰ ਬੜਾ ਪਿਛਲੇ ਸਾਲ ਸਾਡੇ ਕੋਲ ਆਏ ਸਨ ਦੋਨੋਂ ਕਪਲ, ਈਦ ਸਾਡੇ ਨਾਲ ਹੀ ਉਹਨਾਂ ਨੇ ਕੀਤੀ ਸੀ। ਤੇ ਇਸ ਦਫਾ ਉਹਨੂੰ ਜੌਬ ਦੀ ਵਜ੍ਹਾ ਨਾਲ ਛੁੱਟੀ ਨਹੀਂ ਮਿਲੀ। ਇਸਬਾ ਵੀ ਡਾਕਟਰ ਨੇ, ਇਸਬਾ ਦੇ ਹਸਬੈਂਡ ਵੀ ਡਾਕਟਰ ਨੇ, ਤੇ ਉਹਨਾਂ ਨੂੰ ਜੌਬ ਦੀ ਵਜ੍ਹਾ ਨਾਲ ਛੁੱਟੀ ਨਹੀਂ ਮਿਲੀ, ਤੇ ਉਹ ਬੜੇ ਉਦਾਸ ਹੋ ਰਹੀ ਹੈ, ਮਿਸ ਕਰ ਰਹੀ ਹੈ ਕਿ ਉਹ ਪਿਛਲੇ ਸਾਲ ਰੋਜ਼ਿਆਂ ਤੋਂ ਇੱਕ ਦੋ ਦਿਨ ਪਹਿਲੇ, ਇੱਕ ਤੋਂ ਪਹਿਲਾਂ ਆਏ ਸਨ, ਉਹ ਸਾਡੇ ਕੋਲ ਰਹਿ ਕੇ ਗਏ ਸਨ। ਤੇ ਇਸ ਦਫਾ ਵੀ ਉਹਨਾਂ ਦਾ ਪਲਾਨ ਤੇ ਸੀ ਕਿ ਅਸੀਂ ਆਵਾਂਗੇ ਤੁਹਾਡੇ ਕੋਲ, ਪਰ ਛੁੱਟੀ ਨਹੀਂ ਮਿਲੀ। ਤੇ ਇਸ ਤੋਂ ਬੜੀ ਉਹ ਕਹਿੰਦੀ ਮੈਂ ਬੜਾ ਮਿਸ ਕਰਨੀ ਪਈਆਂ ਖਾਲਾ ਨੂੰ, ਬੜਾ ਮਿਸ ਕਰਨੀ ਪਈਆਂ। ਹੁਣ ਕੀ ਖਾਲਾ ਕੀ ਕਰੇ, ਖਾਲਾ ਹੁਣ ਕੀ ਕਰੇ, ਖਾਲਾ ਕਿਤੇ ਬੱਸ ਵਿੱਚ ਆਉਂਦਾ ਨਾ, ਖਾਲਾ ਦੀ ਛੁੱਟੀ ਮਨਜ਼ੂਰ ਕਰ ਲੈਂਦੀ ਕਿ ਹਾਂ ਵੀ ਚਲੋ ਵੀ ਛੁੱਟੀ ਹੈ ਤੁਹਾਨੂੰ ਤੇ ਤੁਸੀਂ ਆ ਜਾਓ। ਤੇ ਬਹਰਹਾਲ ਇਸਬਾ ਕੀ ਕਹਿੰਦੇ ਨੇ, ਅਸੀਂ ਵੀ ਤੁਹਾਨੂੰ ਬੜਾ ਮਿਸ ਕਰ ਰਹੇ ਹਾਂ, ਸਾਨੂੰ ਵੀ ਬੜਾ ਤੁਹਾਡਾ ਇੰਤਜ਼ਾਰ ਸੀ ਕਿ ਇਸਬਾ ਆਏਗੀ, ਅਸੀਂ ਵੀ ਕਈ ਕੁਝ ਪਲਾਨ ਬਣਾਏ ਹੋਏ ਸਨ, ਲੇਕਿਨ ਚਲੋ ਜੋ ਅੱਲਾਹ ਨੂੰ ਮਨਜ਼ੂਰ, ਜਦੋਂ ਹੁਕਮ ਹੋਏਗਾ ਨਾ ਉਦੋਂ ਹੀ ਤੁਸੀਂ ਆਓਗੇ ਇਨਸ਼ਾਅੱਲਾ। ਹੁਣ ਕਿ ਜਦੋਂ ਵੀ ਅੱਲਾਹ ਦਾ ਹੁਕਮ ਹੋਏਗਾ ਤੁਸੀਂ ਸਾਡੇ ਕੋਲ ਆਓਗੇ ਇਨਸ਼ਾਅੱਲਾ। ਤੇ ਮੈਂ ਵੀ ਬਸ ਜੁਮਲਾ ਤਿੰਨ ਹੈ ਤੇ ਤਿੰਨ ਲਫ਼ਜ਼ ਨੇ, ਬਈ ਤੁਹਾਨੂੰ ਕੋਈ ਮਿਸ ਕਰੇ ਔਰ ਲਿਖ ਦੇਵੇ ਕਿ ਆਈ ਮਿਸ ਯੂ, ਤੇ ਬਈ ਕਿੰਨੀ ਵੱਡੀ ਇਹ ਗੱਲ ਹੁੰਦੀ ਹੈ। ਕਿਉਂਕਿ ਬਾਜ਼ ਲੋਕ ਤੇ ਤੁਹਾਨੂੰ ਮਿਸ ਹੀ ਨਹੀਂ ਕਰਦੇ ਨੇ, ਉਹ ਕਹਿੰਦੇ ਨੇ ਬਈ ਕੌਣ ਹੈ ਤੇ ਕਿੱਥੇ ਵੇ ਤੇ ਕੀ ਹੈ। ਤੇ ਜਿਹੜਾ ਕੋਈ ਇਜ਼ਹਾਰ ਕਰ ਦੇਵੇ ਕਿ ਆਈ ਮਿਸ ਯੂ, ਤਾਂ ਉਹ ਬਈ ਫਿਰ ਉਹ ਤੇ ਦਿਲ ਲੁੱਟ ਕੇ ਲੈ ਜਾਂਦਾ ਵੇ। ਤੇ ਬਹੁਤ ਸ਼ੁਕਰੀਆ ਇਸ ਬਾਤ ਤੁਹਾਡੀ ਮੁਹੱਬਤਾਂ ਦਾ। ਤੇ ਸ਼ਮੀਰ ਹੁਸੈਨ ਸਾਹਿਬ ਕਹਿੰਦੇ ਨੇ ਬੜਾ ਚੰਗਾ ਤੁਸੀਂ ਵਲੌਗ ਬਣਾਇਆ, ਸਾਡੇ ਘਰ ਵੀ ਸੁਰਖ ਰੰਗ ਦੇ ਕੈਮਰੇ ਹੈਗੇ ਸਨ ਤੇ ਜਿਹਦੇ ਵਿੱਚ ਗੋਲ ਫਿਲਮ ਪੈਂਦੀ ਸੀ ਤਵੇ ਵਰਗੀ, ਹਾਜੀ ਆਬੇ ਜ਼ਮਜ਼ਮ ਖਜੂਰਾਂ ਲੈ ਕੇ ਆਉਂਦੇ ਸਨ, ਤਸਬੀਹ ਸੁਰਮਾ ਤੇ ਖੁਬਸ ਵੀ। ਤੇ ਬਈ ਬਹੁਤ ਸ਼ੁਕਰੀਆ ਸ਼ਬੀਰ ਹੁਸੈਨ ਸਾਹਿਬ, ਤੁਸੀਂ ਤਸਦੀਕ ਕੀਤੀ ਹੈ। ਉਹ ਗੋਲ ਵਾਲਾ ਜਿਹੜਾ ਕੈਮਰਾ ਹੁੰਦਾ ਸੀ ਉਹ ਬੜਾ ਮਸ਼ਹੂਰ ਹੋਇਆ ਸੀ, ਔਰ ਹਾਜੀ ਜ਼ਮਜ਼ਮ ਤੇ ਖਜੂਰਾਂ ਲੈ ਕੇ ਆਉਂਦੇ ਸਨ, ਤਸਬੀਹ ਸੁਰਮਾ ਵੀ ਵਾਕਈ ਲੈ ਕੇ ਆਉਂਦੇ ਸਨ। ਦੇਖੋ ਇਸ ਤਰ੍ਹਾਂ ਹੀ ਕਮੈਂਟ ਕਰਨ ਦਾ ਇਹੀ ਮਕਸਦ ਹੁੰਦਾ ਵੇ ਕਿ ਤੁਸੀਂ ਕੀ ਕਹਿੰਦੇ ਨੇ, ਦੂਸਰਾ ਵੀ ਫਿਰ ਉਹਦੇ ਵਿੱਚ ਸ਼ਾਮਿਲ ਹੋ ਜਾਂਦਾ। ਤੁਸੀਂ ਵੀ ਆਪਣੀ ਕੋਈ ਯਾਦ ਸ਼ੇਅਰ ਕਰਦੇ ਹੋ, ਜਿਹੜੀ ਗੱਲ ਮੈਂ ਭੁੱਲੀ ਹੁੰਦੀ ਆ ਨਾ ਤੁਸੀਂ ਮੈਨੂੰ ਯਾਦ ਦਿਵਾ ਦਿੰਦੇ ਹੋ। ਤੇ ਸੁਰਮਾ ਵੀ ਇਸ ਤਰ੍ਹਾਂ ਡਲੀਆਂ ਦੀ ਸ਼ਕਲ ਵਿੱਚ ਪਹਿਲੇ ਆਉਂਦਾ ਹੁੰਦਾ ਸੀ, ਹੁਣ ਤੇ ਅੱਜ ਕੱਲ੍ਹ ਪਿਸਿਆ ਪਿਸਾਇਆ ਆਉਂਦਾ, ਪਹਿਲੇ ਅੱਜ ਹੀ ਜਾਂਦੇ ਸਨ, ਖਾਸ ਉਹਨਾਂ ਨੂੰ ਫਰਮਾਇਸ਼ ਕੀਤੀ ਜਾਂਦੀ ਸੀ, ਉਹ ਡਲੀਆਂ ਦੀ ਕਾਲੇ ਰੰਗ ਦੀਆਂ ਡਲੀਆਂ ਆਉਂਦੀਆਂ ਸਨ।
ਤੇ ਇਸ ਤਰ੍ਹਾਂ ਫਿਰ ਡਲੀ ਆਉਂਦੀ ਸੀ ਸੁਰਮੇ ਦੀ ਸਾਰਿਆਂ ਨੂੰ ਦਿੱਤੀ ਜਾਂ ਸਾਰੇ ਬੜੇ ਖੁਸ਼ ਹੁੰਦੇ ਸਨ ਵੀ ਸੁਰਮਾ ਆਇਆ ਵੇ, ਤੇ ਉਹ ਫਿਰ ਪੀਸ ਕੇ ਸੁਰਮਾ ਘਰ ਔਰਤਾਂ ਪੀਸਦੀਆਂ ਸਨ ਔਰ ਫਿਰ ਉਹ ਲਾਇਆ ਜਾਂਦਾ ਸੀ। ਬਹੁਤ ਸ਼ੁਕਰੀਆ ਸ਼ਬੀਰ ਹੁਸੈਨ ਸਾਹਿਬ ਤੁਹਾਡੀ ਮੁਹੱਬਤਾਂ ਦਾ ਕਿ ਤੁਸੀਂ ਵਿਹੜੇ 'ਚ ਵੀ ਆਉਂਦੇ ਹੋ ਔਰ ਬੜੀ ਸਾਨੂੰ ਜਿਹੜੀਆਂ ਅਸੀਂ ਭੁੱਲ ਜਾਂਦੀਆਂ ਨੇ ਚੀਜ਼ਾਂ ਤੁਸੀਂ ਯਾਦ ਦਿਵਾ ਦਿੰਦੇ ਹੋ। ਤੇ बाकी नसीमा डार कहते पे सलाम, बिल्कुल सही बातें की हैं, लवली व्लॉग, लवली ओल्ड मैमोरीज। उन्होंने बड़ी मैमोरीज चंगियां लगियां ने, सहूलत भी अच्छियां लगियां ने, लाइबां भी बड़ियां अच्छियां लगियां ने। तो सारे तुहाडे दा बहुत बहुत शुक्रिया जी, तुसी साडे विहड़े च आए और तुसी अपना कीमती वक्त सानू दिता ते नाल की कहता गपशप साडे नाल कीती। ਤੇ ਬਾਕੀ ਹੁਣ ਅਸੀਂ ਥੋੜ੍ਹਾ ਜਿਹਾ ਆ ਜਾਂਦੇ ਹਾਂ ਈਦ ਦੀ ਤਿਆਰੀਆਂ ਦੇ ਹਵਾਲੇ ਨਾਲ। ਨਾਇਬ ਜ਼ਮਾਨਿਆਂ ਵਿੱਚ ਜਦੋਂ ਹੁੰਦਾ ਸੀ ਨਾ, ਨਾਇਬ ਜ਼ਮਾਨਿਆਂ 'ਚ ਇਸ ਤਰ੍ਹਾਂ ਹੁੰਦਾ ਸੀ ਕਿ ਔਰਤਾਂ ਘਰ ਹੀ ਕੱਪੜੇ ਸਿੰਦੀਆਂ ਹੁੰਦੀਆਂ ਸਨ। ਤੇ ਅਸੀਂ ਜਿਹੜਾ ਦੇਖਿਆ, ਕਿਉਂਕਿ ਅਸੀਂ ਕਦੀ ਜ਼ਿੰਦਗੀ 'ਚ ਟੇਲਰ ਕੋਲੋਂ ਕੱਪੜਾ ਨਹੀਂ ਸਿਲਾਇਆ। ਮੇਰਾ ਖਿਆਲ ਸ਼ਾਦੀ 'ਤੇ ਮੇਰੀ ਬਰੀ 'ਚ ਸੂਟ ਆਏ ਸਨ ਨਾ, ਉਹ ਉਹਨਾਂ ਨੇ ਸਿਲਵਾਏ ਸਨ ਕਿਸੇ ਦਰਜੀ ਕੋਲੋਂ। ਤੇ ਬੜੀ ਇੱਕ ਹੋ ਗਈ ਸੀ ਕਿ ਬਈ ਦਰਜੀ ਦੇ ਸੀਤੇ ਹੋਏ ਸੂਟ ਆਏ ਨੇ ਜ਼ਿੰਦਗੀ 'ਚ ਪਹਿਲੀ ਦਫਾ, ਵਰਨਾ ਸਾਡੀ ਅੰਮੀ ਹੀ ਸੀਂਦੇ ਸਨ ਕੱਪੜੇ ਔਰ ਬਸ ਉਹ ਅਸੀਂ ਪਾਉਂਦੇ ਸਾਂ। ਮੇਰੀ ਸ਼ਾਦੀ ਦੇ ਕੱਪੜੇ ਵੀ ਤਮਾਮ ਘਰ ਸਿਲੇ ਔਰ ਇਸ ਤਰ੍ਹਾਂ। ਤੇ ਉਹ ਫਿਰ ਔਰਤਾਂ ਘਰ ਹੀ ਕੱਪੜੇ ਸੀਂਦੀਆਂ ਸਨ। 2 ਬੱਚੇ ਨੇ, 4 ਬੱਚੇ ਨੇ, 6 ਬੱਚੇ ਨੇ, 10 ਬੱਚੇ ਨੇ, ਵੀ 8 ਬੱਚੇ ਤੇ ਐਵਰੇਜ ਹੁੰਦਾ ਹੀ ਸੀ। ਤੇ 8-7 ਬੱਚੇ ਇਸ ਤਰ੍ਹਾਂ ਐਵਰੇਜ ਹੁੰਦੇ ਸਨ ਹਰ ਘਰ ਵਿੱਚ। ਉਹ ਬਸ ਬਈ ਬਹੁਤ ਕਿਸੇ ਦਾ ਘੱਟ ਹੁੰਦੇ ਸਨ, 5 ਹੁੰਦੇ ਸਨ। ਤੇ ਉਹ ਬਿਲਕੁਲ ਨਿਕੰਮਾ ਮੰਨਿਆ ਜਾਂਦਾ ਸੀ ਕਿ ਇਹ ਤਾਂ 5 ਹੀ ਬੱਚੇ ਨੇ ਤੇ ਇਹਨੂੰ ਤਾਂ ਕੋਈ ਕੰਮ ਹੀ ਨਹੀਂ ਹੈ, ਇਹ ਤਾਂ ਬਸ ਬੜੀ ਛੇਤੀ ਫਾਰਗ ਹੋ ਜਾਂਦੀ ਹੈ ਔਰਤ ਕਿ ਇਹਦੇ 5 ਬੱਚੇ ਨੇ। ਇਹ ਕੰਮ ਕਾਜ ਦੇ ਹਵਾਲੇ ਦੇ ਨਾਲ ਗੱਲ ਕੀਤੀ ਜਾਂਦੀ ਸੀ ਕਿ ਬਈ ਇਹਦੇ ਤਾਂ 5 ਬੱਚੇ ਨੇ, ਕਿਹੜਾ ਪਤਾ ਕੰਮ ਹੈ। ਤੇ ਇਸ ਤਰ੍ਹਾਂ ਕਿ ਕਹਿੰਦੇ ਨੇ ਉਹ ਫਿਰ ਘਰ ਵਿੱਚ ਹੀ ਸਿਲਾਈਆਂ ਹੁੰਦੀਆਂ ਸਨ ਕੱਪੜੇ ਲਿਆ ਕੇ। ਉਸ ਜ਼ਮਾਨੇ ਵਿੱਚ ਇਸ ਤਰ੍ਹਾਂ ਹੁੰਦਾ ਸੀ ਕਿ ਇਸ ਤਰ੍ਹਾਂ 3 ਪੀਸ ਸੂਟ ਔਰ ਇਹ ਚੀਜ਼ਾਂ ਨਹੀਂ ਮਿਲਦੀਆਂ ਸਨ। ਉਹ ਬਸ ਥਾਨ ਦੇ 'ਚ ਕੱਪੜਾ ਮਿਲਦਾ ਹੁੰਦਾ ਸੀ, ਜਿਹੜਾ ਤੁਸੀਂ ਥਾਨ ਕਟਵਾ ਕੇ ਜਿਹੜਾ ਡਿਜ਼ਾਈਨ ਪਸੰਦ ਦੇ ਕੱਪੜਾ, ਖੁੱਲ੍ਹਾ ਕੱਪੜਾ ਲੈ ਕੇ ਆ ਜਾਂਦੇ ਹੁੰਦੇ ਸਨ। ਔਰ ਜ਼ਿਆਦਾਤਰ ਇੱਕੋ ਜਿਹੇ ਸੂਟ ਬਣਦੇ ਹੁੰਦੇ ਸਨ, ਜਿਵੇਂ ਅੱਜ ਕੱਲ੍ਹ ਚੱਲ ਰਹੇ ਨੇ ਇੱਕੋ ਜਿਹੇ ਸੂਟ ਕਿ ਸ਼ਲਵਾਰ ਕਮੀਜ਼। ਉਹ ਪਹਿਲੇ ਜ਼ਮਾਨੇ ਦਾ ਫੈਸ਼ਨ ਦੁਬਾਰਾ ਮੁੜ ਕੇ ਉਹੀ ਫੈਸ਼ਨ ਆ ਜਾਂਦੇ ਨੇ। ਨਵੇਂ ਫੈਸ਼ਨ ਕਿੰਨੀ ਕੁ ਲੈ ਕੇ ਆਉਣ, ਉਹੀ ਹੁਣ ਜਿਹੜੀ ਫਰਸ਼ੀ ਸ਼ਲਵਾਰ ਆਈ ਹੈ ਉਹੀ ਪਹਿਲੇ ਅਸੀਂ ਖੁੱਲ੍ਹੇ ਪਹੁੰਚੇ ਦੀ ਸ਼ਲਵਾਰਾਂ ਇੰਨੀਆਂ ਪਾਈਆਂ ਨੇ ਕਿ ਹੁਣ ਹਸਰਤ ਹੀ ਨਹੀਂ ਦੇਖ ਕੇ। ਅਸੀਂ ਵੀ ਬਿਲਕੁਲ ਜਦੋਂ ਯੰਗ ਏਜ ਸੀ ਨਾ, ਉਦੋਂ ਖੁੱਲ੍ਹੇ ਪਹੁੰਚਿਆਂ ਦੇ ਉਹ ਫੈਸ਼ਨ ਆਇਆ ਸੀ। ਨਾ ਅੰਮੀ ਨੂੰ ਕਹਿਣਾ, ਅੰਮੀ ਥੋੜ੍ਹਾ ਜਿਹਾ ਹੋਰ ਖੁੱਲ੍ਹਾ ਕਰ ਦਿਓ, ਅੰਮੀ ਥੋੜ੍ਹਾ ਜਿਹਾ ਹੋਰ ਖੁੱਲ੍ਹਾ ਪਹੁੰਚਾ ਕਰ ਦਿਓ। ਉਹ ਅੰਮੀ ਕਹਿਣਾ ਤੁਹਾਡੇ ਦੰਦ ਟੁੱਟ ਜਾਣਗੇ, ਕਿੰਨੇ ਕਿ ਤੁਸੀਂ ਖੁੱਲ੍ਹੇ ਰੱਖਣੇ ਨੇ। ਸ਼ੌਕ ਹੁੰਦਾ ਸੀ ਵੱਡੇ ਵੱਡੇ। ਉਹ ਇਹ ਸ਼ਲਵਾਰਾਂ ਅਸੀਂ ਪਾ ਚੁੱਕੇ ਆ। ਤੇ ਉਹ ਫਿਰ ਉਸ ਜ਼ਮਾਨੇ 'ਚ ਫਿਰ ਪਾਂਚਾ ਵੀ ਘਰ ਵਿੱਚ ਹੀ ਪਾਂਚੇ ਬਣਾਏ ਜਾਂਦੇ ਸਨ, ਚੌੜਾ ਬੁਕਰਮ ਲਾ ਕੇ ਚੌੜੇ ਪਹੁੰਚੇ। ਤੇ ਇਸ ਤਰ੍ਹਾਂ ਕਿ ਕਹਿੰਦੇ ਨੇ ਮੁਖਤਲਿਫ ਉਸ ਫੈਸ਼ਨ ਤੇ ਹਰ ਬੰਦਾ ਫਾਲੋ ਕਰਦਾ ਹੈ ਨਾ ਥੋੜ੍ਹਾ ਬਹੁਤ ਜਿਵੇਂ ਆਉਂਦਾ ਹੈ। ਲੇਕਿਨ ਫਿਰ ਔਰਤਾਂ ਉਦੋਂ ਘਰ ਸੀ ਰਹੀਆਂ ਹੁੰਦੀਆਂ ਸਨ ਕਿ ਜ਼ਿਆਦਾਤਰ ਫਿਲਮ ਦੇਖ ਕੇ ਆਉਂਦੇ ਸਨ ਹੀਰੋਇਨ ਦੇ ਕੱਪੜੇ ਔਰ ਉਹਦੇ ਫਿਰ ਜਿਹੜੇ ਪਹੁੰਚੇ, ਉਹਦੀ ਜਿਹੜੀ ਕਮੀਜ਼ ਦਾ ਕੱਟ, ਉਹ ਫਿਰ ਔਰਤਾਂ ਘਰ ਹੀ ਸੀ ਲੈਂਦੀਆਂ ਹੁੰਦੀਆਂ ਸਨ ਕਿ ਵੀ ਇਹ ਚੌੜਾ ਪਹੁੰਚਾ ਚੱਲਿਆ, ਇਸ ਹੀਰੋਇਨ ਨੇ ਇਹ ਵਾਲਾ ਗਲਾ ਪਾਇਆ ਹੋਇਆ ਸੀ, ਇਹਨੇ ਇਹ ਪਾਇਆ ਸੀ, ਉਹਨੇ ਇਹੋ ਜਿਹੀਆਂ ਬਾਹਾਂ ਪਾਈਆਂ ਸਨ। ਤੇ ਇਸ ਤਰ੍ਹਾਂ ਆਈਡੀਆਜ਼ ਲੈ ਜਾਂਦੇ ਸਨ। ਕਿਉਂਕਿ ਇੰਟਰਨੈਟ ਦਾ ਤਾਂ ਖੈਰ ਦੌਰ ਹੈ ਹੀ ਨਹੀਂ ਸੀ, ਨਾ ਕੋਈ ਐਸੀਆਂ ਚੀਜ਼ਾਂ ਸਨ, ਨਾ ਗੂਗਲ ਭਾਜੀ ਸਨ। ਉਦੋਂ ਤਾਂ ਸਿਰਫ ਇਹ ਸੀ ਕਿ ਸਿਰਫ ਅਖਬਾਰ ਜਿਹਨਾਂ ਕੋਲ ਆਉਂਦਾ ਸੀ, ਕੋਈ ਤਸਵੀਰ ਵਗੈਰਾ ਛਪ ਗਈ ਜਾਂ ਲੋਕ ਕੋਈ ਫਿਲਮ ਦੇਖ ਲੈਂਦੇ ਸਨ, ਉਹਦੇ 'ਚੋਂ ਬਹੁਤ ਜ਼ਿਆਦਾ ਤੁਹਾਨੂੰ ਚੀਜ਼ਾਂ ਦੇਖਣ ਨੂੰ ਇਸ ਤਰ੍ਹਾਂ ਨਹੀਂ ਮਿਲਦੀਆਂ ਸਨ। ਆਮ ਬਾਜ਼ਾਰ ਹੁੰਦੇ ਸਨ ਜਿਹੜੇ, ਉਹਨਾਂ ਵਿੱਚ ਫਿਰ ਜ਼ਿਆਦਾਤਰ ਥਾਨਾਂ ਵਾਲੇ ਹੀ ਕੱਪੜੇ ਪਏ ਹੁੰਦੇ ਸਨ। ਅਤੇ ਔਰਤਾਂ ਆਪਣੀ ਮਹਾਰਤ ਦੇ ਨਾਲ ਲਿਆ ਕੇ ਔਰ ਫਿਰ ਉਹਨੂੰ ਕਟਿੰਗ ਸ਼ਟਿੰਗ ਕਰਕੇ ਬੜੇ ਸੋਹਣੇ ਸੋਹਣੇ ਬੱਚਿਆਂ ਦੇ ਕੱਪੜੇ ਬਣਾਉਂਦੀਆਂ ਹੁੰਦੀਆਂ ਸਨ। ਇੱਕ ਦੌੜ ਲੱਗੀ ਹੁੰਦੀ ਸੀ, ਇੱਕ ਕਹਿੰਦੇ ਸਿਹਤਮੰਦ ਮੁਕਾਬਲਾ ਕਿ ਸਾਰੀਆਂ ਔਰਤਾਂ ਲੱਗੀਆਂ ਹੁੰਦੀਆਂ ਸਨ ਕਿ ਅਸੀਂ ਆਪਣੇ ਬੱਚਿਆਂ ਦੇ ਕੱਪੜੇ ਸੀ ਲਈਏ, ਫਲਾਣੀ ਨੇ ਇਸ ਤਰ੍ਹਾਂ ਦੇ ਸੀਤੇ ਨੇ, ਉਹਨੇ ਇਸ ਤਰ੍ਹਾਂ ਨੇ। ਪਰ ਇੱਕ ਦੂਸਰੇ ਕੋ ਛੁਪਾਈ ਨਹੀਂ ਜਾਂਦੀ ਸੀ ਚੀਜ਼। ਸਭ ਤੋਂ ਅੱਛਾ ਉਹਨਾਂ ਜ਼ਮਾਨਿਆਂ ਦਾ ਹੁਸਨ ਹੈ ਸੀ ਕਿ ਚੀਜ਼ ਛੁਪਾਈ ਨਹੀਂ ਜਾਂਦੀ ਸੀ, ਦਿਖਾਈ ਜਾਂਦੀ ਸੀ। ਅਸੀਂ ਇਹ ਲੈ ਕੇ ਆਏ ਹਾਂ ਜੀ, ਇਹ ਵਾਲਾ ਕੱਪੜਾ ਅੱਛਾ ਜੀ। ਪਹਿਲੇ ਕੱਪੜਾ ਆਉਂਦਾ ਹੀ ਧੁੰਮਾਂ ਮੱਚ ਜਾਂਦੀਆਂ ਸਨ ਕਿ ਕੱਪੜਾ ਆ ਗਿਆ ਵੇ। ਫਿਰ ਉਸ ਤੋਂ ਬਾਅਦ ਫਿਰ ਉਹ ਕੱਪੜਾ ਸ਼ਿੰਗ ਵਗੈਰਾ ਕਰਨਾ ਵੇ, ਜੇ ਰੇਸ਼ਮੀ ਹੈ ਤਾਂ ਉਹਨੂੰ ਜ਼ਰੂਰਤ ਨਹੀਂ ਹੈ। ਬਹਿਰਹਾਲ ਇਹ ਵੀ ਕਿ ਸਭ ਨੂੰ ਦਿਖਾਇਆ ਜਾਂਦਾ ਸੀ। ਫਿਰ ਇੱਕ ਦੂਸਰੇ ਨਾਲ ਮਸ਼ਵਰਾ ਕੀਤਾ ਜਾਂਦਾ ਸੀ, ਮੈਂ ਇਹ ਕੱਟ ਬਣਾਉਣਾ ਹੈ ਇਸ ਤਰ੍ਹਾਂ, ਔਰ ਫਿਰ ਸੀਤਾ ਜਾਂਦਾ ਸੀ। ਸੀ ਕੇ ਫਿਰ ਦਿਖਾਇਆ ਜਾਂਦਾ ਸੀ ਕਿ ਲੋ ਵੀ ਦੇਖ ਲਓ ਈਦ ਦੇ ਕੱਪੜੇ ਅਸੀਂ ਤਿਆਰ ਕਰ ਲਏ ਨੇ। ਅਤੇ ਉਹ ਬੜਾ ਸ਼ੌਕ ਹੁੰਦਾ ਸੀ ਲੋਕਾਂ ਨੂੰ ਇੱਕ ਦੂਸਰੇ ਨੂੰ ਚੀਜ਼ ਦਿਖਾਉਣ ਦਾ। ਅੱਜ ਬਿਲਕੁਲ ਉਲਟ ਜ਼ਮਾਨਾ ਹੋ ਗਿਆ। ਅੱਜ ਚੀਜ਼ ਲੁਕਾਉਣ ਦਾ ਜਿਹੜਾ ਨਾ ਆ ਗਿਆ ਵਾ ਟਾਈਮ ਕਿ ਲੋਕ ਕਹਿੰਦੇ ਨੇ ਬਈ ਅਸੀਂ ਬਸ ਉਹ ਚੀਜ਼ ਲੁਕਾ ਲਈਏ, ਅਸੀਂ ਜਿੱਦਣ ਪਾਵਾਂਗੇ ਉਦਣ ਹੀ ਕੋਈ ਦੇਖੇਗਾ, ਉਸ ਤੋਂ ਪਹਿਲੇ ਕੋਈ ਦੇਖੇ ਨਾ।
ਅੱਜ ਕੱਲ੍ਹ ਇਸ ਤਰ੍ਹਾਂ ਦਾ ਦੌਰ ਆ ਗਿਆ ਵੇ। ਤੇ ਲੇਕਿਨ ਉਸ ਜ਼ਮਾਨੇ ਵਿੱਚ ਤੇ ਬਸ ਕੱਪੜਾ ਲਿਆਉਂਦੇ ਹੀ ਸਭ ਤੋਂ ਪਹਿਲੇ ਮਹੱਲੇ 'ਚ ਦਵਾਈ ਪੈ ਜਾਂਦੀ ਸੀ ਕਿ ਆ ਜਾਂਦੀਆਂ ਸਨ ਸਾਰੀਆਂ ਆਂਢਣਾ ਗੁਆਂਢਣਾ ਕਿ ਬਈ ਇਹ ਕੱਪੜਾ ਆਇਆ ਵੇ, ਫਲਾਣੀ ਕੱਪੜਾ ਲੈ ਕੇ ਆਈਏ, ਦੇਖ ਕੇ ਤੇ ਆਈਏ ਕੈਸਾ ਕੱਪੜਾ। ਘਰ ਵਾਲਾ ਵੀ ਖੁਸ਼ੀ ਖੁਸ਼ੀ ਚਾਵਾਂ ਦੇ ਨਾਲ ਦਿਖਾਉਂਦਾ ਹੁੰਦਾ ਸੀ ਕਿ ਵੀ ਦੇਖੋ ਅਸੀਂ ਇਹ ਇੱਦਾਂ ਜੋੜਾ ਲੈ ਕੇ ਆਏ ਹਾਂ, ਇਹ ਸੀਨਾ। ਤੇ ਇਸ ਤਰ੍ਹਾਂ ਫਿਰ ਉਹ ਘਰ ਵਿੱਚ ਹੀ ਫਿਰ ਕਟਿੰਗ ਹੋਣੀ, ਫਿਰ ਉਹ ਡਿਜ਼ਾਈਨ ਬਣਾਇਆ ਜਾਂਦਾ ਸੀ, ਕਿਸੇ 'ਤੇ ਕੋਈ ਸਿਤਾਰਾ, ਕੋਈ ਬੂਟੀ, ਕੋਈ ਕਢਾਈ, ਜੋ ਵੀ ਮਤਲਬ ਤੁਸੀਂ ਕਰਨਾ ਹੋਵੇ ਨਾ, ਉਹ ਫਿਰ ਉਸ ਹਿਸਾਬ ਦੇ ਨਾਲ ਫਿਰ ਮਾਵਾਂ ਨੇ ਸੋਚਿਆ ਹੁੰਦਾ ਸੀ। ਥੋੜ੍ਹਾ ਬਹੁਤ ਬੱਚਿਆਂ ਨੂੰ ਬਣਾ ਦਿੰਦੀਆਂ ਹੁੰਦੀਆਂ ਸਨ। ਬੰਦਿਆਂ ਦੇ ਕੁੜਤੇ ਵੀ ਘਰ ਹੀ ਸਿਲਦੇ ਹੁੰਦੇ ਸਨ ਕਿ ਤਰੀਜ਼ਾਂ ਵਾਲੇ ਕੁੜਤੇ ਉਦੋਂ ਹੁੰਦੇ ਸਨ। ਔਰਤਾਂ ਦੇ ਵੀ ਤਰੀਜ਼ਾਂ ਵਾਲੇ ਕੁੜਤੇ ਚੱਲਦੇ ਹੁੰਦੇ ਸਨ ਗਰਮੀਆਂ ਵਿੱਚ। ਤੇ ਤਰੀਜ਼ਾਂ ਵਾਲੇ, ਹੁਣ ਤਰੀਜ਼ਾਂ ਵਾਲਾ ਕੁੜਤਾ ਕਦੀ ਦੇਖਿਆ ਨਹੀਂ। ਕੁੜਤਾ ਕੱਟ ਵਿੱਚ ਤੇ ਆ ਗਿਆ ਬਹੁਤ ਜ਼ਿਆਦਾ ਕਿ ਉਹ ਕੱਟ ਕੁੜਤੇ ਵਾਲਾ ਦੇ ਦਿੱਤਾ ਜਾਂਦਾ, ਗਲਾ ਉਹ ਵਾਲਾ ਬਣ ਜਾਂਦਾ ਲੂਜ਼ ਵਿੱਚ। ਲੇਕਿਨ ਉਹ ਜਿਹੜੀ ਬਕਾਇਦਾ ਤਰੀਜ਼ਾਂ ਪੈਂਦੀਆਂ ਹੁੰਦੀਆਂ ਸਨ ਔਰ ਤਰੀਜ਼ਾਂ ਵਾਲੇ ਕੁੜਤੇ ਉਹਨਾਂ ਨੂੰ ਕਹਿੰਦੇ ਸਨ, ਉਹ ਹੁਣ ਕਦੀ ਦੇਖੇ ਨਹੀਂ ਨੇ। ਤਰੀਜ਼ਾਂ ਵਾਲਾ ਕੁੜਤਾ ਬਹੁਤ ਮਰਦ ਹਜ਼ਰਾਤ ਵੀ ਪਾਉਂਦੇ ਸਨ, ਔਰਤਾਂ ਵੀ ਪਾਉਂਦੀਆਂ ਸਨ, ਔਰ ਮੇਰਾ ਵੀ ਬੜਾ ਫੇਵਰੇਟ ਸੀ। ਕਮੀਜ਼ ਨਾਲੋਂ ਵੀ ਜ਼ਿਆਦਾ ਮੈਨੂੰ ਜਿਹੜਾ ਨਾ ਤਰੀਜ਼ਾਂ ਵਾਲਾ ਕੁੜਤਾ ਅੱਛਾ ਲੱਗਦਾ ਸੀ। ਤੇ ਇਸ ਤਰ੍ਹਾਂ ਕੀ ਕਹਿੰਦੇ ਨੇ, ਜੋ ਵੀ ਫੈਸ਼ਨ ਦੇ ਹਿਸਾਬ ਨਾਲ ਮਾਵਾਂ ਫਿਰ ਥੋੜ੍ਹੀ ਬਹੁਤ ਬੱਚਿਆਂ ਦੀ ਤਿਆਰੀ ਕਰ ਲੈਂਦੇ ਸਨ। ਲੇਕਿਨ ਕੋਸ਼ਿਸ਼ ਇਹ ਹੁੰਦੀ ਸੀ ਉਸ ਜ਼ਮਾਨੇ ਵਿੱਚ ਕਿ ਈਦ ਵਾਲੇ ਦਿਨ ਦਾ ਸੂਟ ਔਰ ਦੂਸਰੇ ਦਿਨ ਦਾ ਸੂਟ, ਤੀਸਰੇ ਦਿਨ ਦਾ ਸੂਟ, ਕਿ ਦੋ ਬੱਚਿਆਂ ਨੂੰ ਸ਼ੌਕ ਹੁੰਦਾ ਸੀ 3 ਦਿਨ ਈਦ ਹੁੰਦੀ, ਅੰਮੀ ਸਾਨੂੰ 3 ਜੋੜੇ ਬਣਾ ਦੇਵੋ, 3 ਦਿਨ ਈਦ ਅੰਮੀ 3 ਜੋੜੇ ਬਣਾ ਦਿਓ। ਅੰਮੀ ਦੇ ਪਿੱਛੇ ਪਿੱਛੇ ਫਿਰਨਾ। ਅੰਮੀ ਨੇ ਕਹਿਣਾ ਅੱਛਾ ਮੈਂ ਦੇਖਾਂਗੀ। ਮਾਂ ਵਿਚਾਰੀ ਕਿੱਥੋਂ ਕਰੇਗੀ, ਆਮਦਨੀ ਮਹਿਦੂਦ ਹੈ। ਅੱਬੂ ਨੇ ਥੋੜੇ ਜਿਹੇ ਪੈਸੇ ਲਿਆ ਕੇ ਤਨਖਾਹ ਵਾਲੇ ਹੱਥ 'ਤੇ ਰੱਖ ਦੇਣੇ ਨੇ, ਮਾਵਾਂ ਦੇ ਬੰਦੇ ਰੱਖ ਦਿੰਦੇ ਸਨ, ਲੋ ਵੀ ਭਲੀਓ ਲੋਕੋ ਇਹ 'ਚ ਹੁਣ ਤੁਸੀਂ ਗੁਜ਼ਾਰਾ ਕਰਨਾ, ਉੱਪਰ ਦੀ ਆਮਦਨੀ ਕੋਈ ਹੈ ਨਹੀਂ ਹੈ। ਹੁਣ ਮਾਵਾਂ ਵਿਚਾਰੀਆਂ ਕੀ ਕਰਨ। ਲੇਕਿਨ ਬੱਚੀਆਂ, ਮੈਂ ਖੁਦ ਹੈਰਾਨ ਹੁੰਦੀ ਹਾਂ ਕਿ ਅਸੀਂ ਆਪਣੀ ਅੰਮੀ ਨਾਲ ਕਿੰਨੀ ਕਰਦੇ ਹੁੰਦੇ ਸੀ। ਅੰਮੀ 3 ਜੋੜੇ, ਅੰਮੀ ਕਦੀ ਅੰਮੀ ਦਾ ਮੂੰਹ ਇੱਧਰੋਂ ਚੁੰਮਣਾ, ਕਦੀ ਇੱਧਰੋਂ ਚੁੰਮਣਾ, ਅੰਮੀ 3 ਜੋੜੇ, ਕਿ ਬਸ ਸਾਨੂੰ 3 ਜੋੜੇ ਮਿਲ ਜਾਣ। 3 ਦਿਨ ਈਦ ਅਸੀਂ 3 ਦਿਨ ਨਵਾਂ ਕੱਪੜਾ ਪਾਉਣਾ। ਤੇ ਸਾਡੀ ਮਾਂ ਪਤਾ ਨਹੀਂ ਕਿਸ ਤਰ੍ਹਾਂ ਥੋੜ੍ਹੇ ਥੋੜ੍ਹੇ ਪੈਸੇ ਜੋੜ ਕੇ ਔਰਤਾਂ ਬਚਾਉਂਦੀਆਂ ਸਨ ਕਿ ਚਵਾਨੀ ਠਿਆਨੀ ਕਿ ਬੱਚਿਆਂ ਨੂੰ ਅਸੀਂ ਖੁਸ਼ ਕਰ ਦਈਏ। ਤੇ ਹਰ ਦੌਰ 'ਚ ਦੇਖੋ ਮਾਂ, ਲੇਕਿਨ ਉਹ ਮਾਵਾਂ ਇਸ ਹਿਸਾਬ ਨਾਲ ਬੜੀਆਂ ਸਨ ਕਿ ਆਪਣੀ ਖਵਾਹਿਸ਼ਤ ਮਾਰ ਕੇ ਨਾ ਤਾਂ ਆਪਣੇ ਬੱਚਿਆਂ ਵਾਸਤੇ ਫਿਰ ਕੱਪੜੇ ਖਰੀਦਣੇ ਵੀ, ਫਿਰ ਉਹਨਾਂ ਨੂੰ ਸੀਣੇ ਵੀ। 3 ਜੋ ਅੰਮੀ ਦੀ ਵੀ ਕੋਸ਼ਿਸ਼ ਹੁੰਦੀ ਸੀ ਕਿ ਚਲੋ ਸਾਦਾ ਕਾਟਨ ਦੇ ਕੱਪੜੇ ਹੁੰਦੇ ਸਨ, ਲੇਕਿਨ ਉਹਨਾਂ ਲਈ ਵੀ ਤਾਂ ਪੈਸੇ ਚਾਹੀਦੇ ਹੁੰਦੇ ਸਨ। ਵਾਫਰ ਮਿਕਦਾਰ 'ਚ ਪੈਸਾ ਨਹੀਂ ਹੁੰਦਾ ਸੀ। ਤੇ ਐਵੇਂ ਕਿ ਚਲੋ ਕੋਈ ਇੱਕ ਅੱਧ ਕਾਟਨ ਦਾ ਬਣਾ ਦੇਣਾ, ਕੋਈ ਇੱਕ ਅੱਧ ਕੋਈ ਅੰਮੀ ਨੇ ਕੋਈ ਐਸਾ ਕੁਛ ਨਾ ਕੁਛ ਸਾਨੂੰ ਸਾਡੀ ਮਾਂ ਜੁਗਾੜ ਕਰਕੇ ਦੇ ਦਿੰਦੀ ਹੁੰਦੀ ਸੀ ਕਿ ਚਲੋ ਵੀ ਮੇਰੇ ਬੱਚੇ ਖੁਸ਼ ਹੋ ਜਾਣ। ਇਸ ਤਰ੍ਹਾਂ ਫਿਰ ਸੋਹਣੇ ਸੋਹਣੇ ਕੱਪੜੇ ਮਾਵਾਂ ਬਣਾ ਦਿੰਦੀਆਂ ਹੁੰਦੀਆਂ ਸਨ ਤੇ ਈਦ ਦੀ ਤਿਆਰੀ ਸ਼ੁਰੂ ਹੋ ਜਾਂਦੀ ਹੁੰਦੀ ਸੀ। ਹਰ ਘਰ ਵਿੱਚ ਜਿਹੜਾ ਨਾ ਜ਼ਿਆਦਾਤਰ ਬੱਚੀਆਂ, ਜਿਸ ਘਰ 'ਚ ਸਪੈਸ਼ਲੀ ਬੱਚੀਆਂ ਹੁੰਦੀਆਂ ਸਨ, ਬੜੀ ਅੱਜ ਵੀ ਜਿਸ ਘਰ 'ਚ ਬੱਚੀਆਂ ਹੁੰਦੀਆਂ ਨੇ ਬੜੇ ਅਹਿਤਮਾਮ ਹੋ ਜਾਂਦਾ ਉੱਤੇ ਕਿ ਉਹ ਫਿਰ ਬੱਚੀਆਂ ਨੂੰ ਫਿਰ ਚੂੜੀਆਂ ਵੀ ਚਾਹੀਦੀਆਂ ਹੁੰਦੀਆਂ ਨੇ, ਬੱਚੀਆਂ ਨੂੰ ਫਿਰ ਮਹਿੰਦੀ ਵੀ ਚਾਹੀਦੀ ਹੁੰਦੀ ਹੈ, ਬੱਚੀਆਂ ਨੂੰ ਕੋਈ ਚੂੜੀਆਂ ਵੀ ਚਾਹੀਦੀਆਂ ਹੁੰਦੀਆਂ, ਕੁਛ ਨਾ ਕੁਛ ਚੀਜ਼ਾਂ ਨਾ, ਅੱਡੀ ਵਾਲੀ ਜੁੱਤੀ ਚਾਹੀਦੀ ਹੁੰਦੀ ਹੈ, ਪਰਸ ਚਾਹੀਦਾ ਹੁੰਦਾ ਵੇ। ਤੇ ਬੱਚੀਆਂ ਦੇ ਨਾਲ ਤਾਂ ਬੜੇ ਲਵਾਜ਼ਮਾਤ ਲੱਗੇ ਹੋਏ ਨੇ। ਤੇ ਮੁੰਡਿਆਂ ਦੇ ਤਾਂ ਐਵੇਂ ਕੱਪੜੇ ਸਿੱਧੇ ਮਾਵਾਂ ਬਣਾ ਦਿੰਦੀਆਂ ਸਨ, ਕੁੜਤਾ ਸ਼ਲਵਾਰ, ਤੇ ਚਲੋ ਜੀ ਫਿਰ ਤੇਲ ਲਾ ਕੇ ਬੋਦਾ ਵਾਹ ਦੇਣਾ ਉਹਦਾ, ਤੇ ਚਲੋ ਵੀ ਇਸ ਤਰ੍ਹਾਂ ਕਰਕੇ ਚਿਪੜਿਆ ਬੋਦਾ, ਤੇ ਮੁੰਡੇ ਨੂੰ ਨਵਾ ਕੇ ਤਿਆਰ, ਤੇ ਚਲੋ ਵੀ ਈਦ ਦੀ ਨਮਾਜ਼ ਪੜ੍ਹਨ ਜਾਓ। ਤੇ ਚਿਪੜੇ ਉਹ ਐਸਾ ਤੇਲ ਲਾ ਕੇ ਮਾਵਾਂ ਨੇ ਸਜਾਏ ਹੁੰਦੇ ਸਨ ਵਾਲ ਕਿ ਉਹ ਟਸ ਤੋਂ ਮਸ ਨਹੀਂ ਹੁੰਦਾ ਸੀ ਕੋਈ ਵਾਲ। ਇਸਮਾਈਲ ਬੇਗ ਸਾਹਿਬ ਨੂੰ ਸ਼ਾਇਦ ਯਾਦ ਹੋਵੇ ਉਸ ਜ਼ਮਾਨੇ ਦੇ ਕਿ ਕਿਸ ਤਰ੍ਹਾਂ ਤੇਲ ਲਾ ਕੇ ਨਾ ਤੇ ਉਹ ਬਣਾ ਦਿੰਦੇ ਹੁੰਦੇ ਸਨ ਮਾਵਾਂ, ਫਿਰ ਹੇਅਰ ਸਟਾਈਲ ਬਣਾਉਂਦੀਆਂ ਹੁੰਦੀਆਂ ਸਨ। ਤੇ ਇਸ ਤਰ੍ਹਾਂ ਕਿ ਕਹਿੰਦੇ ਨੇ ਬੜਾ ਕੀ ਕਹਿੰਦੇ ਨੇ ਜ਼ਬਰਦਸਤ ਦੌਰ ਸੀ। ਕਿਉਂਕਿ ਹੁਣ ਮੈਂ ਦੇਖਾਂ ਟਾਈਮ ਕਿੰਨਾ ਹੋ ਗਿਆ, ਗੱਲਾਂ ਤਾਂ ਹਲੇ ਇੰਨੀਆਂ ਨੇ ਕਿ ਮੁੱਕੜੀਆਂ ਨਹੀਂ। ਅਸੀਂ ਮੁੱਕ ਜਾਣਾ ਪਰ ਗੱਲਾਂ ਨਹੀਂ ਮੁੱਕਣੀਆਂ। ਥੋੜ੍ਹਾ ਜਿਹਾ ਮੈਂ ਗੱਲ ਕਰ ਸਕਦੀ ਹਾਲੇ। ਤੇ ਉਸ ਦਾ ਫਿਰ ਹੁੰਦਾ ਸੀ ਕਿ ਇਹ ਤਿਆਰੀ ਚੱਲ ਰਹੀ ਹੁੰਦੀ ਸੀ। ਫਿਰ ਨਾਲ ਜਿਹੜਾ ਹੁੰਦਾ ਨਾ ਜੁੱਤੀ ਬੱਚੀਆਂ ਨੂੰ ਬੜਾ ਸ਼ੌਕ ਹੁੰਦਾ ਸੀ। ਮੈਨੂੰ ਜ਼ਿੰਦਗੀ 'ਚ ਜਿਹੜਾ ਈਦ ਦੇ ਹਵਾਲੇ ਨਾਲ ਜਿਹੜਾ ਸ਼ੌਕ ਹੁੰਦਾ ਸੀ ਨਾ, ਉਹ ਇੱਕ ਹੁੰਦਾ ਸੀ ਕਿ ਪਰਸ ਮਿਲ ਜਾਵੇ, ਜਿਸ 'ਚ ਅਸੀਂ ਈਦੀ ਰੱਖਣੀ ਆ, ਇੱਲਾ ਪਰਸ ਮਿਲ ਜਾਵੇ। ਬਹੁਤ ਛੋਟੀ ਏਜ 'ਚ ਤੇ ਸਾਨੂੰ ਮਿਲ ਜਾਏ। ਉਹ ਛੋਟੇ ਛੋਟੇ ਜਿਹੇ ਪਰਸ ਹੁੰਦੇ ਸਨ, ਡੱਬੀਆਂ ਜਿਹੇ ਬਣੇ, ਉਹ ਮਿਲ ਗਏ। ਕਿ ਥੋੜ੍ਹੇ ਬੜੇ ਹੋਏ ਫਿਰ ਸਾਨੂੰ ਪਰਸ ਵੀ ਨਹੀਂ, ਪਰਸ ਕਿਹਨੇ ਲੈ ਕੇ ਦੇਣਾ ਸੀ, ਇੰਨੇ ਥੋੜ੍ਹੀ ਪੈਸੇ ਹੁੰਦੇ ਸਨ ਕਿਸੇ ਕੋਲ। ਬਹਿਰਾ ਲਿਆਵੇ ਇੱਕ ਅੱਡੀ ਵਾਲੀ ਜੁੱਤੀ, ਪਰਸ ਤੇ ਅੱਡੀ ਵਾਲੀ ਜੁੱਤੀ। ਅੱਡੀ ਵਾਲੀ ਜੁੱਤੀ ਦਾ ਇੰਨਾ ਸ਼ੌਕ ਹੁੰਦਾ ਸੀ ਕਿ ਬਸ ਅੱਡੀ ਵਾਲੀ ਜੁੱਤੀ ਮਿਲ ਜਾਵੇ ਸਾਨੂੰ, ਈਦ 'ਤੇ ਹੀ ਸਹੀ ਕਦੀ ਤਾਂ ਮਿਲੇ। ਪਰ ਐਵੇਂ ਕਿ ਅੱਬੂ ਸਾਡੇ ਲੈ ਕੇ ਨਹੀਂ ਦਿੰਦੇ ਹੁੰਦੇ ਸਨ। ਅੱਬੂ ਕਹਿੰਦੇ ਸਨ ਦੰਦ ਟੁੱਟ ਜਾਣੇ ਨੇ ਤੁਹਾਡੇ, ਤੇ ਉਹ ਨਹੀਂ ਲੈ ਕੇ ਦੇਣੀ।
ਤੇ ਬਸ ਅਸੀਂ ਫਿਰ ਕੋਸ਼ਿਸ਼ ਵਿੱਚ ਹੁੰਦੇ ਸਾਂ ਕਿ ਅੱਡੀ ਵਾਲੀ ਜੁੱਤੀ ਕਿਤੋਂ ਮਿਲ ਜਾਵੇ ਸਾਨੂੰ। ਬਹੁਤ ਘੱਟ ਅੱਬੂ ਸਾਨੂੰ ਨਹੀਂ ਲੈ ਕੇ ਦਿੰਦੇ ਸਨ। ਅੱਬੂ ਕਹਿੰਦੇ ਸਨ ਸਾਡੀ ਜੁੱਤੀ ਲਵੋ, ਬਾਟਾ ਦੀ ਜੁੱਤੀ ਲਵੋ, ਬਾਟਾ ਦੀ ਜੁੱਤੀ ਬੜੀ ਮਜ਼ਬੂਤ ਹੁੰਦੀ ਹੈ, ਚੁੱਪ ਕਰਕੇ ਸਿੱਧੇ ਚਲੋ ਦੁਕਾਨ ਤੇ ਬਾਟਾ ਦੀ ਜੁੱਤੀ ਲਵੋ, ਨਹੀਂ ਤੇ ਤੁਹਾਨੂੰ ਜੁੱਤੀਆਂ ਪੈਣੀਆਂ ਨੇ। ਤੇ ਲੋ ਬਈ ਇਹ ਸਾਨੂੰ ਧਮਕੀ ਦੇ ਦਿੱਤੀ ਜਾਂਦੀ ਸੀ। ਤੇ ਫਿਰ ਬਸ ਬਈ ਅਸੀਂ ਟੁਰ ਪੈਂਦੇ ਸਾਂ ਅੱਬੂ ਦੇ ਨਾਲ। ਪਰ ਇਹ ਵੇ ਕਿ ਅੱਬੂ ਸਾਨੂੰ ਬਹੁਤ ਪਹਿਲੇ ਸਾਡੇ ਇਲਾਕੇ 'ਚ ਕੋਈ ਬਾਟਾ ਦੀ ਸ਼ੌਪ ਨਹੀਂ ਸੀ, ਤਾਂ ਅਸੀਂ ਫਿਰ ਸਦਰ ਜਾਂਦੇ ਹੁੰਦੇ ਸਾਂ ਅੱਬੂ ਦੇ ਨਾਲ। ਅੱਬੂ ਨੇ ਇੱਕ ਇੱਕ ਬੱਚੇ ਨੂੰ ਲੈ ਕੇ ਜਾਣਾ, ਇਕੱਠਿਆਂ ਨੂੰ ਤਾਂ ਨਹੀਂ ਲੈ ਕੇ ਜਾ ਸਕਦੇ ਸਨ, ਇੱਕ ਇੱਕ ਬੱਚੇ ਨੂੰ ਲੈ ਕੇ ਜਾਣਾ ਉੱਥੋਂ ਸਾਨੂੰ ਉਹਦੀ ਪੈਰ ਦੇ ਸਾਈਜ਼ ਦੀ ਪਾ ਕੇ ਜੁੱਤੀ, ਕਿਉਂਕਿ ਜੁੱਤੀ ਐਸੀ ਇੱਕ ਸਾਈਜ਼ ਦੇ ਹਿਸਾਬ ਨਾਲ ਲੈਣੀ ਪੈਂਦੀ, ਇਸ ਤੋਂ ਇੱਕ ਇੱਕ ਬੱਚੇ ਨੂੰ ਲਿਜਾ ਕੇ ਤੇ ਉੱਥੋਂ ਫਿਰ ਅੱਬੂ ਜਿੱਥੋਂ ਅੱਬੂ ਦਾ ਦਿਲ ਕਰਦਾ ਸੀ। ਸਾਡੀ ਕੋਈ ਮਰਜ਼ੀ ਨਹੀਂ ਹੁੰਦੀ ਸੀ, ਕੋਈ ਮਰਜ਼ੀ ਨਹੀਂ ਸੀ ਬਈ ਤੂੰ ਚੀਂ ਕਰ ਜਾਂ ਪੀ ਕਰ। ਉਹ ਹਿਸਾਬ ਹੈ ਕਿ ਸਾਡੀ ਕੋਈ ਮਰਜ਼ੀ ਨਹੀਂ ਹੁੰਦੀ ਸੀ ਨਾ। ਉਹ ਇੱਕ ਬੰਦਾ ਖਰੀਦਦਾ ਨਾ ਜਾਮਨ, ਤੇ ਉਹਦੇ ਵਿੱਚ ਇੱਕ ਭੂੰਡ ਬੈਠਾ ਹੁੰਦਾ ਵੇ, ਉਹ ਕਾਲੇ ਰੰਗ ਦਾ ਭੂੰਡ ਹੁੰਦਾ ਵੇ। ਉਹ ਜਦੋਂ ਅਸਾਂ ਫੜਦਾ ਤੇ ਉਹ ਭੂੰਡ ਚੀਂ ਕਰਦਾ, ਉਹ ਕਹਿੰਦਾ ਵੀ ਤੂੰ ਚੀਂ ਕਰ ਜਾਂ ਪੀ ਕਰ, ਪੈਸੇ ਖਰਚ ਕੀਤੇ ਨੇ ਤੈਨੂੰ ਤਾਂ ਮੈਂ ਖਾਣਾ ਹੀ ਖਾਣਾ ਵੇ। ਉਹ ਸਮਝਦਾ ਜਾਮਨ ਹੈ। ਤੇ ਇਸ ਤਰ੍ਹਾਂ ਸਾਡਾ ਹਿਸਾਬ ਵੀ ਇਸ ਤਰ੍ਹਾਂ ਹੀ ਸੀ ਕਿ ਅਸੀਂ ਵੀ ਜਿਹੜਾ ਨਾ ਉਹ ਚੀਂ ਕਰੀਏ ਜਾਂ ਪੀ ਕਰੀਏ, ਮਰਜ਼ੀ ਅੱਬੂ ਦੀ ਚੱਲਣੀ ਹੁੰਦੀ ਸੀ। ਜੋ ਅੱਬੂ ਨੇ ਲੈ ਕੇ ਦੇ ਦਿੱਤਾ ਬਸ ਉਹ ਭਾਵੇਂ ਮੂੰਹ ਬਸੋਰ ਦੇ ਕਿਸ ਤਰ੍ਹਾਂ ਘਰ ਆਉਂਦੇ ਸਾਂ। ਪਰ ਇਹ ਵੀ ਕਿ ਸਭ ਤੋਂ ਪਹਿਲੇ ਜਦੋਂ ਅਸੀਂ ਟ੍ਰੇਨ ਤੋਂ ਉਤਰਨਾ ਸਾਂ ਉੱਥੋਂ ਫਿਰ ਘਰ ਆਉਣਾ ਪੈਦਲ, ਤੇ ਬਸ ਜਲਦੀ ਹੁੰਦੀ ਸੀ ਕਿ ਆਪਣੇ ਕਜ਼ਨਸ ਨੂੰ ਉਹਨਾਂ ਨੂੰ ਦਿਖਾ ਦਈਏ ਕਿ ਅਸੀਂ ਇਹ ਲੈ ਕੇ ਆਏ। ਦੌੜ ਕੇ ਉਹਨਾਂ ਵੱਲ ਜਾਣਾ, ਕਿਹੜਾ ਸਰੀਰ ਦੀ ਜੁੱਤੀ ਆ ਗਈ ਹੈ ਦੇਖ ਲਵੋ। ਇੰਨਾ ਸ਼ੌਕ ਹੁੰਦਾ ਸੀ ਚੀਜ਼ਾਂ ਦਿਖਾਉਣ ਦਾ ਕਿ ਸਾਡੇ ਕੋਲ ਬਰਦਾਸ਼ਤ ਨਹੀਂ ਹੁੰਦਾ ਸੀ ਕਿ ਅਸੀਂ ਫਟਾਫਟ ਆਪਣੇ ਸਹੇਲੀਆਂ ਨੂੰ ਜਾਂ ਆਪਣੀ ਜਿਹੜੀ ਕਜ਼ਨਸ ਨੇ ਅਸੀਂ ਉਹਨਾਂ ਨੂੰ ਦਿਖਾ ਦਈਏ। ਤੇ ਸਭ ਤੋਂ ਨਜ਼ਦੀਕ ਤੇਰੇ ਕਜ਼ਨ ਹੀ ਹੁੰਦੀਆਂ ਸਨ ਮੇਰੀਆਂ, ਉਹਨਾਂ ਨੂੰ ਫਿਰ ਅਸੀਂ ਦਿਖਾਉਣਾ ਫਟਾਫਟ ਜੁੱਤੀਆਂ ਜਾਂ ਜੋ ਵੀ ਚੀਜ਼ ਲੈ ਕੇ ਆਉਣੀ। ਜ਼ਿਆਦਾਤਰ ਜੁੱਤੀ ਫਿਰ ਅਸੀਂ ਜਦੋਂ ਲੈ ਕੇ ਆਉਂਦੇ ਸਾਂ ਉਹਨਾਂ ਨੂੰ ਫਿਰ ਦਿਖਾਉਣੀ, ਅਤੇ ਫਿਰ ਉਹ ਕਿਉਂਕਿ ਸ਼ਹਿਰੋਂ ਲੈ ਕੇ ਆਉਂਦੇ ਸਨ ਉਹ ਫਿਰ ਦਿਖਾਉਣੀਆਂ। ਇਸ ਤਰ੍ਹਾਂ ਫਿਰ ਚੂੜੀਆਂ ਦਾ ਵੀ ਬੜਾ ਸ਼ੌਕ ਹੁੰਦਾ ਸੀ ਕਿ ਚਾਂਦ ਰਾਤ ਨੂੰ ਬਹੁਤ ਜ਼ਿਆਦਾ ਲੋਕ ਚੂੜੀ ਚੜਾਉਣ ਜਾਂਦੇ ਸਨ, ਲੇਕਿਨ ਚਾਂਦ ਰਾਤ 'ਤੇ ਫਿਰ ਬਹੁਤ ਜ਼ਿਆਦਾ ਰਸ਼ ਹੁੰਦਾ ਵੇ। ਚਾਂਦ ਰਾਤ 'ਤੇ ਸਾਨੂੰ ਜਾਣ ਦੀ ਇਸ ਤਰ੍ਹਾਂ ਇਜਾਜ਼ਤ ਨਹੀਂ ਹੁੰਦੀ ਸੀ, ਉਸ ਤੋਂ ਪਹਿਲਾਂ ਹੀ ਜਾ ਕੇ ਨਾ ਫੁੱਫੋ ਦੇ ਨਾਲ ਜਾਂ ਅੰਮੀ ਦੇ ਨਾਲ ਇਹ ਚੂੜੀਆਂ ਅਸੀਂ ਲੈ ਕੇ ਆ ਜਾਂਦੇ ਹੁੰਦੇ ਸਨ। ਇੰਨਾ ਪੈਦਲ ਚੱਲ ਕੇ ਜਾਣਾ ਪੈਂਦਾ ਸੀ, ਪਰ ਚੂੜੀ ਦਾ ਸ਼ੌਕ, ਚੂੜੀ ਦੀ ਮੁਹੱਬਤ ਕਦੀ ਦਿਲ 'ਚੋਂ ਘੱਟ ਨਹੀਂ ਹੋਈ। ਮੈਨੂੰ ਅੱਜ ਵੀ ਜਿਹੜੇ ਜੁਐਲਰੀ ਵਿੱਚ ਅਗਰ ਮੈਂ ਕੋਈ ਚੀਜ਼ ਪਾਉਂਦੀ ਹਾਂ ਤਾਂ ਮੈਨੂੰ ਜਿਵੇਂ ਇੱਕ ਸ਼ੌਕ ਹੈ ਕੋਈ ਲੈਂਦੀ ਹਾਂ ਮੈਂ, ਤਾਂ ਮੈਂ ਚੂੜੀ ਹੀ ਲੈਂਦੀ ਹਾਂ। ਕੋਈ ਕੜਾ, ਕੋਈ ਚੂੜੀ ਹੱਥ 'ਚ ਪਾਉਣ ਵਾਲੀ, ਕੰਨਾਂ ਦੇ ਕਾਂਟੇ ਅਤੇ ਇਹ ਸਹਾਰਾ ਹੋਰਾਂ ਦਾ ਮੈਨੂੰ ਸ਼ੌਕ ਨਹੀਂ ਹੈ। ਮੈਨੂੰ ਸਿਰਫ ਚੂੜੀ ਦਾ ਹੀ ਅੱਜ ਵੀ ਸ਼ੌਕ ਹੈ ਕਿ ਉਹ ਬਚਪਨ ਦਾ ਇੱਕ ਸ਼ੌਕ ਜਿਹੜਾ ਹੈ ਨਾ ਅੱਜ ਵੀ ਮੇਰਾ ਜ਼ਿੰਦਾ ਬਰਕਰਾਰ ਹੈ। ਤੇ ਇਸ ਤਰ੍ਹਾਂ ਫਿਰ ਅਸੀਂ ਚੂੜੀ ਲੈਣ ਜਾਂਦੇ ਹੁੰਦੇ ਸਾਂ। ਚੂੜੀ ਫਿਰ ਐਵੇਂ ਉਸ ਜ਼ਮਾਨੇ 'ਚ ਇਸ ਤਰ੍ਹਾਂ ਹੁੰਦਾ ਸੀ, ਜ਼ਿਆਦਾਤਰ ਔਰਤਾਂ ਜਿਨ੍ਹਾਂ ਦਾ ਹੱਥ ਵਿੱਚ ਜਿਵੇਂ ਭਾਰੀ ਹੁੰਦਾ ਸੀ ਜਾਂ ਕਿਸ ਤਰ੍ਹਾਂ, ਚੂੜੀ ਵਾਲਾ ਹੀ ਚੂੜੀ ਚੜਾ ਦਿੰਦਾ ਹੁੰਦਾ ਸੀ। ਉਹ ਪਹਿਲੀ ਜਿਹੜੀ ਇੱਕ ਅੱਧ ਹੱਥ ਚੋਣੀ ਉਹਨੇ ਟੜਿਕ ਟੜਿਕ ਕਰਕੇ ਤੋੜ ਦੇਣੀਆਂ, ਅਤੇ ਬਾਕੀ ਜਿਹੜੀਆਂ ਪਾ ਲਈਆਂ ਜਾਂਦੀਆਂ ਸਨ। ਉਹ ਹੀ ਬੜੇ ਅੱਛੇ ਹੱਥ ਦਬਾ ਕੇ ਇਸ ਤਰ੍ਹਾਂ ਪ੍ਰੈਸ ਕਰਕੇ ਇਸ ਤਰ੍ਹਾਂ ਕਰਕੇ ਨਾ ਅਤੇ ਤੁਹਾਡਾ ਬੜੇ ਜ਼ਬਰਦਸਤ ਚੜਾ ਦਿੰਦੇ ਸਨ ਚੂੜੀ। ਫਿਰ ਕੀ ਕਹਿੰਦੇ ਨੇ ਅਸੀਂ ਤਾਂ ਕਿਉਂਕਿ ਸਕੂਲ ਵੀ ਜਾਂਦੇ ਹੁੰਦੇ ਸਾਂ, ਇੰਨਾ ਨਹੀਂ ਹੁੰਦਾ ਸੀ ਪਹਿਲਾਂ ਲੇਕਿਨ ਅਸੀਂ ਥੋੜ੍ਹੀ ਜਿਹੀ ਖੁੱਲੀ ਚੂੜੀ ਲੈ ਕੇ ਆ ਜਾਂਦੇ ਹੁੰਦੇ ਸਾਂ। ਫਿਰ ਉਹ ਖੁਦ ਹੀ ਇਸ ਤਰ੍ਹਾਂ ਕਰਕੇ ਨਾ ਸਾਬਣ ਲਾ ਕੇ ਨਾ ਹੱਥ ਨੂੰ ਉਹ ਟ੍ਰਿਕ, ਉਹ ਕਹਿੰਦੇ ਨੇ ਜ਼ਰੂਰਤ ਈਜਾਦ ਕੀ ਮਾਂ ਹੈ। ਅਸੀਂ ਹੱਥ 'ਤੇ ਸਾਬਣ ਲਾ ਕੇ ਨਾ ਇਸ ਤਰ੍ਹਾਂ ਕਰਕੇ ਅਤੇ ਫਿਰ ਅਸੀਂ ਉਹ ਕਰਕੇ ਤੇ ਚੂੜੀ ਚੜਾ ਲੈਂਦੇ ਹੁੰਦੇ ਸਾਂ। ਅਤੇ ਇਸ ਤਰ੍ਹਾਂ ਕੀ ਕਹਿੰਦੇ ਮੇਰੇ ਹੱਥ 'ਚ ਤਾਂ ਖੈਰ ਵੈਸੇ ਹੀ ਚੜ੍ਹ ਜਾਂਦੀ ਹੈ। ਕੁਛ ਹੱਡੀ ਮੇਰੀ ਕੁਛ ਐਸੀ ਹੈ ਕਿ ਬਹੁਤ ਜ਼ਿਆਦਾ ਇੱਥੋਂ ਬਾਜ਼ ਲੋਕਾਂ ਦੀ ਹੱਡੀ ਜਿਹੜੀ ਹੁੰਦੀ ਹੈ ਨਾ ਬਹੁਤ ਸਖਤ ਹੁੰਦੀ ਹੈ। ਉਹ ਫਿਰ ਇਸ ਤਰ੍ਹਾਂ ਟ੍ਰਿਕ ਇਸਤੇਮਾਲ ਕਰਦੇ ਸਨ। ਲੇਕਿਨ ਅਸੀਂ ਵੀ ਥੋੜ੍ਹੀ ਸਾਈਜ਼ ਦੀ ਚੂੜੀ ਲੈਣੀ ਸੀ, ਫਿਰ ਈਦ ਵਾਲੇ ਦਿਨ ਪਾਈ ਜਾਂਦੀ ਸੀ ਉਹ ਚੂੜੀ। ਇੰਨਾ ਸ਼ੌਕ ਹੋਣਾ ਬਾਰ-ਬਾਰ ਅਲਮਾਰੀ ਖੋਲ੍ਹਣੀ, ਉਹ ਚੀਜ਼ਾਂ ਦੇਖਣੀਆਂ ਵੀ ਸੂਟ ਤਾਂ ਉਹੀ ਹੈ, ਜੁੱਤੀ ਵੀ ਉਹੀ ਹੈ, ਚੂੜੀਆਂ ਵੀ ਉਹੀ ਨੇ, ਅਤੇ ਹੁਣ ਫਰਕ ਕੀ ਹੋਣਾ। ਪਰ ਬਾਰ-ਬਾਰ ਦੇਖਣਾ ਕਿ ਅੱਲਾ ਈਦ ਦਾ ਦਿਨ ਆ ਜਾਵੇ ਅਤੇ ਅਸੀਂ ਇਹ ਕੱਪੜੇ ਪਾ ਲਈਏ। ਇੰਨਾ ਸ਼ੌਕ ਹੁੰਦਾ ਸੀ ਉਹਨਾਂ ਕੱਪੜਿਆਂ ਦਾ। ਹੁਣ ਕਦੀ ਜਿਹੜਾ ਨਾ ਉਹ ਸ਼ੌਕ ਨਹੀਂ ਰਿਹਾ। ਹੁਣ ਦੇਖੋ ਕੋਈ ਈਦ ਆਈ ਹੈ, ਪਤਾ ਹੀ ਨਹੀਂ ਕਿ ਅਸੀਂ ਕੱਪੜੇ ਸਵਾਣੇ ਨੇ। ਅਸੀਂ ਪਾਕਿਸਤਾਨ ਤੋਂ ਸਵਾਉਂਦੇ ਹਾਂ ਅਤੇ ਕੋਈ ਵੀ ਇੱਕ ਜੋੜਾ ਕੱਢ ਕੇ ਤਾਂ ਅਸੀਂ ਪਾ ਲਵਾਂਗੇ ਅਤੇ ਚਲੋ ਜੀ ਅੱਲਾ ਅੱਲਾ ਖੈਰ ਸਲਾਹ। ਲੇਕਿਨ ਬਚਪਨ ਕਿੰਨਾ ਪਿਆਰਾ ਦੌਰ ਹੁੰਦਾ ਵੇ ਕਿ ਤੁਹਾਨੂੰ ਕਿੰਨਾ ਸ਼ੌਕ ਹੁੰਦਾ ਵੇ ਕਿ ਅਸੀਂ ਨਵੇਂ ਕੱਪੜੇ ਪਾਈਏ, ਨਵੀਂ ਜੁੱਤੀ ਸਾਡੇ ਕੋਲ ਆਵੇ। ਅੱਜ ਵੀ ਬੱਚਿਆਂ ਨੂੰ ਇਸ ਤਰ੍ਹਾਂ ਹੀ ਸ਼ੌਕ ਹੈ। ਔਰ ਕੀ ਕਹਿੰਦੇ ਈਦ ਤਾਂ ਵਾਕਈ ਬੱਚਿਆਂ ਦੀ ਹੁੰਦੀ ਹੈ। ਇਸ ਤਰ੍ਹਾਂ ਫਿਰ ਸਾਰੇ ਮਹੱਲੇ 'ਚ ਜਿਹੜਾ ਨਾ ਕੀ ਕਹਿੰਦੇ ਨੇ ਤਿਆਰੀਆਂ ਚੱਲ ਰਹੀਆਂ ਹੁੰਦੀਆਂ ਸਨ। ਔਰ ਲੋਕ ਜਿਹੜੇ ਨੇ ਕੀ ਕਹਿੰਦੇ ਨੇ ਆਪਣੇ ਉਹਦੇ ਵਿੱਚੋਂ ਰੋਜ਼ਮਰਰਾ ਮਾਮੂਲਾਤ ਵਿੱਚੋਂ ਟਾਈਮ ਕੱਢ ਕੇ ਥੋੜ੍ਹਾ ਥੋੜ੍ਹਾ ਔਰਤਾਂ ਫਿਰ ਸਿਲਾਈ ਕਢਾਈ ਇਸ ਤਰ੍ਹਾਂ ਚੀਜ਼ਾਂ ਕਰਦੀਆਂ ਹੁੰਦੀਆਂ ਸਨ। ਅਤੇ
ਈਦ ਵਾਲੇ ਦਿਨ ਦੀ ਹਲੇ ਅਸੀਂ ਤੁਹਾਨੂੰ ਰੂਦਾਤ ਸੁਣਾਣੀ ਹੈ ਕਿ ਈਦ ਵਾਲੇ ਦਿਨ ਈਦ ਦੀ ਕਿਸ ਤਰ੍ਹਾਂ ਮਿਲਦੀ ਹੁੰਦੀ ਸੀ ਤੇ ਅਸੀਂ ਉਹਨੂੰ ਖਰਚ ਕਿਸ ਤਰ੍ਹਾਂ ਕਰਨੇ ਹੁੰਦੇ ਸਾਂ। ਇਹ ਹਲੇ ਬਾਕੀ ਚੀਜ਼ਾਂ ਬਾਕੀ ਨੇ ਸਾਡੀਆਂ, ਲੇਕਿਨ ਇੱਕ ਉਸ ਹਵਾਲੇ ਨਾਲ ਅਸੀਂ ਗੱਲ ਕੀਤੀ ਕਿ ਕਿੰਨਾ ਕੈਸਾ ਦੌਰ ਸੀ ਕਿ ਸਾਦੇ ਸਾਦੇ ਕੱਪੜੇ ਘਰਾਂ 'ਚ ਮਾਵਾਂ ਨੇ ਸੀ ਦੇਣੇ, ਪਾ ਲੈਣੇ, ਪਰ ਇਹ ਇੱਕ ਨਵਾਂ ਕੱਪੜਾ ਪਾਉਣ ਦਾ ਬੜਾ ਸ਼ੌਕ ਹੁੰਦਾ ਸੀ ਕਿ ਨਵਾਂ ਸੂਟ ਮਿਲ ਗਿਆ ਵੇ। ਔਰ ਕੀ ਕਹਿੰਦੇ ਮਹਿਦੂਦ ਜੇ ਕੱਪੜੇ ਹੁੰਦੇ ਸਨ, ਮਹਿਦੂਦ ਜੀਆਂ ਚੀਜ਼ਾਂ ਹੁੰਦੀਆਂ ਸਨ, ਲੇਕਿਨ ਖੁਸ਼ੀ ਲਾ ਮਹਿਦੂਦ। ਖੁਸ਼ੀਆਂ ਇਸ ਤਰ੍ਹਾਂ ਸਨ ਕਿ ਤੁਹਾਡੇ ਆਲੇ ਦੁਆਲੇ ਉਹਨਾਂ ਨੇ ਢੇਰ ਲੱਗੇ ਨੇ ਖੁਸ਼ੀਆਂ ਨੇ, ਕਿ ਉਹ ਪਤਾ ਨਹੀਂ ਕੈਸਾ ਜ਼ਮਾਨਾ ਸੀ ਕਿ ਤੁਸੀਂ ਅੰਦਰੋਂ ਬੜੇ ਹੈਪੀ ਹੁੰਦੇ ਸੋ। ਬਚਪਨ ਹਰ ਇੱਕ ਦਾ ਇਸ ਤਰ੍ਹਾਂ ਹੁੰਦਾ ਵੇ। ਅੱਜ ਵੀ ਅਸੀਂ ਬੱਚਿਆਂ ਨੂੰ ਦੇਖਦੇ ਹਾਂ ਕਿੰਨਾ ਖੁਸ਼ ਹੁੰਦੇ ਨੇ ਬੱਚੇ, ਔਰ ਈਦ ਮਨਾਉਂਦੇ ਨੇ ਔਰ ਆਪਣਾ ਇੰਜੋਏ ਕਰਦੇ ਨੇ, ਅਤੇ ਵਾਕਈ ਉਹ ਦੌਰ ਮੁੜ ਕੇ ਜ਼ਿੰਦਗੀ ਦਾ ਨਹੀਂ ਆਉਂਦਾ। ਫਿਰ ਤੁਸੀਂ ਸਮਝਦਾਰ ਹੋ ਜਾਂਦੇ ਹੋ, ਫਿਰ ਅਸੀਂ ਸਮਝਦਾਰ ਹੋ ਜਾਂਦੇ ਹਾਂ, ਫਿਰ ਸਾਡੇ 'ਤੇ ਜ਼ਿੰਮੇਦਾਰੀਆਂ ਪੈ ਜਾਂਦੀਆਂ ਨੇ, ਅਤੇ ਫਿਰ ਜਦੋਂ ਅਸੀਂ ਜ਼ਿੰਮੇਦਾਰੀਆਂ ਪੈਂਦੀਆਂ ਨੇ ਅਸੀਂ ਖਾਸੇ ਸਮਝਦਾਰ ਹੋ ਜਾਂਦੇ। ਕਈ ਚੀਜ਼ਾਂ ਨੂੰ ਫਿਰ ਅਸੀਂ ਸਮਝਣ ਲੱਗ ਜਾਂਦੇ ਹਾਂ ਕਿ ਹਾਂ ਵੀ ਨਹੀਂ, ਇਹ ਨਹੀਂ, ਇਸ ਤਰ੍ਹਾਂ ਨਹੀਂ, ਇਸ ਤਰ੍ਹਾਂ। ਲੇਕਿਨ ਉਹ ਦੌਰ ਜ਼ਿੰਦਗੀ ਦਾ ਐਸਾ ਹੁੰਦਾ ਵੇ ਕਿ ਕੋਈ ਪਰਵਾਹ ਹੀ ਨਹੀਂ ਹੁੰਦੀ ਕਿ ਬਸ ਆਪਣੇ ਖੁਆਬਾਂ ਵਿੱਚ, ਆਪਣੇ ਉਹਦੇ ਵਿੱਚ ਪਤਾ ਨਹੀਂ ਕਿਹੜੇ ਕਿਹੜੇ ਖੁਆਬ ਬੁਣਦੇ ਰਹਿੰਦੇ ਆ, ਅਤੇ ਕਿਹੜੀ ਕਿਹੜੀ ਚੀਜ਼ਾਂ ਅਸੀਂ ਦੇਖਦੇ ਰਹਿੰਦੇ ਹਾਂ। ਨੇਲ ਪਾਲਿਸ਼ ਤੇ ਅਸੀਂ ਕਦੀ ਨਹੀਂ ਲਾਈ ਸੀ। ਸਾਡੇ ਅੱਬੂ ਬੜਾ ਗੁੱਸੇ ਹੁੰਦੇ ਸਨ ਕਿ ਕਦੀ ਸਾਡੇ ਕੋਲ ਹੈ ਹੀ ਨਹੀਂ ਸੀ। ਲੇਕਿਨ ਕਿਸੇ ਸਹੇਲੀ ਵੱਲ ਵੀ ਜੇ ਜਾਣਾ, ਅੱਬੂ ਨੇ ਕਹਿਣਾ ਜੇ ਮੈਂ ਕਿਸੇ ਨੂੰ ਲੱਗੀ ਦੇਖ ਲਈ ਤੇ ਮੈਂ ਉਹਨੂੰ ਜਾਨੋਂ ਮੁਕਾ ਦੇਣਾ ਵੇ। ਅੱਬੂ ਦੀ ਧਮਕੀ ਹਮੇਸ਼ਾ ਅਸਰ ਕਰਕੇ ਗਈ ਸਾਡੇ ਤੇ। ਅਸੀਂ ਬਈ ਤਾਂ ਆਪਣੀ ਜਾਨ ਬਚਾਈ ਸੀ ਕਿ ਇਹੋ ਜਿਹੀ ਨੇਲ ਪਾਲਿਸ਼ ਲਾਉਣ ਦਾ ਕੀ ਫਾਇਦਾ ਕਿ ਜਾਨੋਂ ਹੀ ਜਾਈਏ। ਪਰ ਐਵੇਂ ਕਿ ਨੇਲ ਪਾਲਿਸ਼ ਔਰ ਨੇਲਸ ਇੰਨਾ ਸ਼ੌਕ ਹੁੰਦਾ ਸੀ, ਪਰ ਸਾਨੂੰ ਕਦੀ ਜ਼ਿੰਦਗੀ 'ਚ ਅਸੀਂ ਉਹ ਨਹੀਂ ਕਰ ਸਕੇ ਸਭ। ਇੱਕ ਫੁੱਲ ਆਉਂਦਾ ਸੀ 5 ਪੱਤੀਆਂ ਵਾਲਾ ਫੁੱਲ, ਸਦਾ ਬਹਾਰ ਦਾ ਸ਼ਾਇਦ ਉਹਨੂੰ ਫੁੱਲ ਕਹਿੰਦੇ ਨੇ, ਬੂਟਾ ਕਹਿੰਦੇ ਨੇ। ਉਹ 'ਚ 5 ਪੱਤੀਆਂ ਵਾਲਾ ਫੁੱਲ ਹੁੰਦਾ, ਚਿੱਟੇ ਰੰਗ ਦੇ ਵੀ ਫੁੱਲ ਹੁੰਦੇ ਨੇ, ਉਹ 'ਚ ਜਾਮਣੀ ਰੰਗ ਦੇ ਵੀ 2 ਕਲਰ ਆਉਂਦੇ ਨੇ। ਉਹ ਫੁੱਲ ਫਿਰ ਸਾਨੂੰ ਕਿਤੇ ਮਿਲ ਜਾਂਦਾ ਹੁੰਦਾ ਸੀ ਨਾ, ਕਿਸੇ ਦੇ ਘਰ ਲੱਗਿਆ ਹੋਇਆ, ਕਿਸੇ ਦੀ ਕਿਆਰੀ 'ਚ, ਅਸੀਂ ਉਹ 5 ਪੱਤੀਆਂ ਤੋੜ ਕੇ ਇੱਥੇ ਹੱਥ ਤੇ ਲਾ ਕੇ ਨਾ ਐਸਾ ਕਰਕੇ ਫਿਰ ਲੈਂਦੇ ਹੁੰਦੇ ਸਾਂ ਥੋੜ੍ਹੀ ਦੇਰ। ਇਸ ਤਰ੍ਹਾਂ ਕਰਕੇ ਕਿ ਨੇਲਸ ਲੱਗ ਗਏ ਨੇ ਸਾਡੇ। ਅਸੀਂ ਉਸ ਫੁੱਲ ਦੇ ਨਾਲ ਜਿਹੜਾ ਨੇਲਸ ਬਣਾ ਕੇ ਥੋੜ੍ਹੀ ਦੇਰ ਖੇਲ ਲੈਂਦੇ ਹੁੰਦੇ ਸਾਂ, ਔਰ ਬਸ ਉਹ ਸਾਡੀ ਤਫਰੀਹ ਹੁੰਦੀ ਸੀ। ਉਸ ਤੋਂ ਇਲਾਵਾ ਜਿਹੜਾ ਸਾਡੀ ਜ਼ਿੰਦਗੀ 'ਚ ਕੋਈ ਐਸੀ ਚੀਜ਼ ਨਹੀਂ ਹੁੰਦੀ ਸੀ ਕਿ ਅਸੀਂ ਹਕੀਕੀ ਕੋਈ ਐਸਾ ਵਧਾਈਏ ਲਓ ਜਾਂ ਕਰੀਏ। ਬੜੀ ਸਖਤੀ ਹੁੰਦੀ ਸੀ ਉਸ ਵੇਲੇ ਪੈਰੈਂਟਸ ਦੀ ਤਰਫੋਂ ਕਿ ਕਹਿੰਦੇ ਨੇ ਕਿ ਬਿਲਕੁਲ ਤੁਸੀਂ ਇਹ ਚੀਜ਼ਾਂ ਇਸਤੇਮਾਲ ਨਹੀਂ ਕਰਨੀਆਂ। ਅਤੇ ਇਸ ਤਰ੍ਹਾਂ ਫਿਰ ਈਦ ਦੀਆਂ ਤਿਆਰੀਆਂ ਚੱਲਦੀਆਂ ਸਨ। ਕੁਝ ਖਵਾਹਿਸ਼ਾਂ ਦਬਾਉਣੀਆਂ ਪੈਂਦੀਆਂ ਸਨ, ਕੁਝ ਖਵਾਹਿਸ਼ਾਂ ਪੂਰੀਆਂ ਹੋ ਜਾਂਦੀਆਂ ਸਨ। ਪਰ ਇਹ ਵੀ ਕਿ ਮਾਂ ਬਾਪ ਦੀ ਜਿਹੜੀ ਹੈ ਨਾ ਇੱਜ਼ਤ, ਔਰ ਉਹ ਕੀ ਕਹਿੰਦੇ ਨੇ ਕਦੀ ਨਹੀਂ ਘੱਟ ਹੋਈ ਕਿ ਵੀ ਇਹਨੇ ਸਾਨੂੰ ਕਿਉਂ ਮਨਾ ਕੀਤਾ ਵੇ। ਜੋ ਉਹਨਾਂ ਨੇ ਕਿਹਾ ਉਸ ਜ਼ਮਾਨੇ ਦੇ ਬੱਚੇ ਮਨੋ ਮਨ ਤਸਲੀਮ ਕਰ ਲੈਂਦੇ ਸਨ ਕਿ ਠੀਕ ਹੈ, ਸਾਡੇ ਪੈਰੈਂਟਸ ਨੇ, ਭਾਵੇਂ ਡਰ ਕੇ, ਭਾਵੇਂ ਖੌਫ ਨਾ ਕੁਛ, ਲੇਕਿਨ ਅੱਗੋਂ ਚੂੰ ਚਰਾਂ ਦੀ ਇਜਾਜ਼ਤ ਨਹੀਂ ਹੁੰਦੀ ਸੀ ਕਿਸੇ ਨੂੰ ਕਿ ਵੀ ਤੁਸੀਂ ਇਹ ਗੱਲ ਸਾਡੀ ਮੰਨਣੀ, ਤੁਸੀਂ ਨਹੀਂ ਮੰਨੋਗੇ ਤੁਸੀਂ ਕੀ ਕਰੋਗੇ। ਤੇ ਇਸ ਤਰ੍ਹਾਂ ਜੀ ਖੂਬਸੂਰਤ ਦੌਰ ਜ਼ਿੰਦਗੀ ਦੇ ਗੁਜ਼ਰ ਜਾਂਦੇ ਨੇ। ਬਹੁਤ ਸਾਰੇ ਮੁਕਾਮ ਜ਼ਿੰਦਗੀ 'ਚ ਆਉਂਦੇ ਨੇ, ਲੇਕਿਨ ਉਹ ਬਚਪਨ, ਉਹ ਈਦਾਂ ਜਿਹੜੀਆਂ ਤੁਸੀਂ ਆਪਣੇ ਮਾਂ ਪਿਓ ਦੇ ਘਰ ਕਰ ਲੈਂਦੇ ਹੋ, ਉਹ ਕਦੀ ਨਹੀਂ ਭੁੱਲਦਾ ਤੇ ਕੋਈ ਦੌਰ ਵੀ ਨਹੀਂ। ਲੇਕਿਨ ਮਾਂ ਬਾਪ ਦੀ ਸ਼ਫਕਤ ਦੇ ਜਿਹੜੇ ਸਾਇਆ ਜਿਹੜੀ ਚੀਜ਼ਾਂ ਤੁਹਾਨੂੰ ਮਿਲਦੀਆਂ ਨੇ, ਉਸ ਛਤਰ ਛਾਇਆ 'ਚ ਤੁਸੀਂ ਤੁਹਾਡੀ ਬੇਫਿਕਰੀ ਹੁੰਦੀ। ਤੁਹਾਨੂੰ ਪਤਾ ਹੀ ਨਹੀਂ ਹੁੰਦਾ ਦੁਨੀਆ ਨੇ ਅੱਗੇ ਕੀ ਕਰਨਾ ਹੈ, ਦੁਨੀਆ ਨੇ ਤੁਹਾਨੂੰ ਕੀ ਰੰਗ ਦਿਖਾਣਾ ਵੇ, ਤੁਹਾਡੀ ਨਸੀਬ ਨੇ ਤੁਹਾਨੂੰ ਕਿੱਥੇ ਲੈ ਕੇ ਜਾਣਾ ਵੇ। ਉਹ ਜਿਹੜੀ ਛਤਰੀ ਹੈ ਨਾ, ਉਹ ਬੜੀ ਪਿਆਰੀ ਮਾਂ ਬਾਪ ਦੀ ਛਤਰੀ, ਜਿਹੜੀ ਉਸ ਨਾਲੋਂ ਪਿਆਰੀ ਛਤਰੀ ਕੋਈ ਨਹੀਂ ਹੈ ਦੁਨੀਆ ਵਿੱਚ। ਉੱਪਰ ਅੱਲਾ ਬੈਠਾ ਹੋਵੇ, ਨੀਚੇ ਉਹਨੇ ਮਾਂ ਬਾਪ ਉਤਾਰੇ ਨੇ ਇਨਸਾਨ ਵਾਸਤੇ। ਉਹ ਬੜਾ ਪਿਆਰਾ, ਉਹਨਾਂ ਦੇ ਸਾਏ ਵਿੱਚ ਜਿਹੜੀਆਂ ਈਦਾਂ ਮਨਾ ਲੈਂਦੇ ਹੋ ਨਾ, ਉਹ ਹਕੀਕੀ ਈਦਾਂ ਹੁੰਦੀਆਂ ਨੇ। ਇਹ ਤੁਹਾਨੂੰ ਬੇਫਿਕਰੀ ਹੁੰਦੀ, ਤੁਹਾਨੂੰ ਪਤਾ ਨਹੀਂ ਹੁੰਦਾ ਪੈਸਾ ਕਿੱਥੋਂ ਆਉਣਾ, ਤੁਹਾਨੂੰ ਪਤਾ ਨਹੀਂ ਹੁੰਦਾ ਅਖਰਾਜਾਤ ਕਿਹਨੇ ਪੂਰੇ ਕਰਨੇ ਨੇ। ਅਤੇ ਬਸ ਫਿਰ ਤੁਹਾਡੀ ਜ਼ਿੰਦਗੀ ਦਾ ਬਿਹਤਰੀਨ ਦਿਨ ਹੁੰਦਾ ਵੇ ਕਿ ਮਾਂ ਬਾਪ ਤੁਹਾਡੇ ਲਾਡ ਚੁੱਕਣ ਵਾਲੇ ਬੈਠੇ ਹੁੰਦੇ ਨੇ। ਉਹ ਆਪਣੀ ਜੇਬ ਕੱਟ ਕੇ, ਆਪਣਾ ਪੇਟ ਕੱਟ ਕੇ, ਆਪਣੀ ਜੇਬ ਨੂੰ ਕਰਕੇ ਆਪਣੇ ਬੱਚਿਆਂ ਦੀ ਖੁਆਇਸ਼ਾਂ ਪੂਰੀਆਂ ਕਰਦੇ ਨੇ। ਅੱਲਾਹ ਪਾਕ ਸਾਰੇ ਮਾਂ ਪਿਓ ਨੂੰ ਇਹ ਤੌਫੀਕ ਦੇਵੇ, ਆਪਣੇ ਬੱਚਿਆਂ ਦੀ ਖੁਸ਼ੀਆਂ ਪੂਰੀਆਂ ਕਰਦੇ, ਉਹਨਾਂ ਨੂੰ ਸਿਹਤ ਤੇ ਸਲਾਮਤੀ ਦੇਵੇ। ਅੱਲਾਹ ਪਾਕ ਕਹਿੰਦੇ ਨੇ ਹਰ ਇੱਕ ਦੀਆਂ ਜਾਇਜ਼ ਖੁਆਇਸ਼ਾਂ ਪੂਰੀਆਂ ਕਰੇ। ਤੇ ਚਲੋ ਜੀ, ਹੁਣ ਮੈਂ ਚੱਲ ਰਹੀ ਹਾਂ ਫਿਰ ਇਨਸ਼ਾਅੱਲਾ। ਹਾਲੇ ਈਦ ਦਾ ਸਿਲਸਿਲਾ ਬਾਕੀ ਹੈ। ਅਸੀਂ ਤੁਹਾਨੂੰ ਦੱਸਣਾ ਵਾ ਕਿ ਈਦ ਵਾਲੇ ਦਿਨ ਅਸੀਂ ਕੀ ਕਰਦੇ ਸਾਂ, ਈਦ ਦੀ ਕਿਸ ਤਰ੍ਹਾਂ ਲੈਂਦੇ ਸਾਂ, ਸਿਰੇ ਕੀ ਹੁੰਦਾ ਸੀ, ਉਹ ਹਲੇ ਰੂਦਾਤ ਅਸੀਂ ਸੁਣਾਉਣੀ ਹੈ। ਕੱਲ੍ਹ ਇਨਸ਼ਾਅੱਲਾ ਅਸੀਂ ਰੂਦਾਤ ਸੁਣਾਵਾਂਗੇ। ਕਮੈਂਟ ਕਰਨਾ ਤੁਸੀਂ ਨਹੀਂ ਭੁੱਲਣਾ। ਤੁਸੀਂ ਜ਼ਰੂਰ ਦੱਸਣਾ ਵੇ ਕਿ ਤੁਸੀਂ ਕੋਈ
ਆਪਣੀ ਬਚਪਨ ਦੀ ਕਿਸੇ ਵੀ ਈਦ ਦੇ ਹਵਾਲੇ ਨਾਲ ਕੋਈ ਵੀ ਤੁਸੀਂ ਯਾਦ ਸ਼ੇਅਰ ਕਰ ਸਕਦੇ ਹੋ, ਕੱਪੜਿਆਂ ਦੇ ਹਵਾਲੇ ਨਾਲ, ਜੁੱਤੀਆਂ ਦੇ ਹਵਾਲੇ ਨਾਲ, ਬਾਟਾ ਦੀ ਜੁੱਤੀ ਜਾਂ ਕੋਈ ਹੋਰ ਜੁੱਤੀ ਤੇ ਉਹ ਤੁਸੀਂ ਯਾਦ ਸ਼ੇਅਰ ਕਰ ਸਕਦੇ ਹੋ ਤੇ ਕਮੈਂਟ ਤੁਸੀਂ ਕਰੋਗੇ ਇਸ ਮੈਨੂੰ ਫਿਰ ਗੱਲ ਕਰਨ ਦਾ ਮੌਕਾ ਮਿਲਦਾ ਵੇ। ਫਿਰ ਮਿਲਨੇ ਆ ਇਨਸ਼ਾਅੱਲਾ। ਅੱਲਾ ਹਾਫਿਜ਼ ਤੇ ਰੱਬ ਰਾਖਾ।